ਸਾਡੇ ਸੰਬੰਧ ਕੈਨੇਡਾ ਨਾਲ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਖਰਾਬ ਹੋਏ ਨੇ ਕਿਉਂਕਿ ਕੈਨੇਡਾ ਦੀ ਸਰਕਾਰ ਸਿੱਖਾਂ ਦੀਆਂ ਵੋਟਾਂ ਦੀ ਵਜ੍ਹਾ ਕਰਕੇ ਜਿਹੜਾ ਹੈ ਉਹ ਖਾਲਿਸਤਾਨ ਇਸ਼ੂ ਨੂੰ ਹਵਾ ਦੇ ਰਹੀ ਹੈ। India has been asking Canada against giving space to Khalistani separatism and extremist elements. How Canada has dealt with Khalistan issue has been a long-standing concern because, very frankly, they seem to be driven by vote bank politics. ਉਹਨੇ ਕਿਹਾ ਜੀ ਅਸੀਂ ਜਿਹੜਾ ਕਲੀਅਰਲੀ ਇਹ ਕਹਿ ਰਹੇ ਹਾਂ ਕਿ ਜੇ ਕੈਨੇਡਾ ਦੀ ਧਰਤੀ ਤੋਂ ਉਹ ਐਕਟੀਵਿਟੀਜ਼ ਹੋਣਗੀਆਂ ਜਿਹੜੀ ਸਾਡੀ ਪ੍ਰਭੂ ਸੱਤਾ ਸਾਡੀ ਅਖੰਡਤਾ ਔਰ ਸਾਡੀ ਸੁਰੱਖਿਆ ਨੂੰ ਖਤਰਾ ਹੋਣ ਦੈਨ ਵੀ ਵਿਲ ਹੈਵ ਟੂ ਰਿਸਪੌਂਡ। ਇੱਥੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਰਿਹਾ 19 ਜੂਨ ਨੂੰ। ਇਹ 19 ਮਾਰਚ ਦੀ ਘਟਨਾ ਨੂੰ ਜਿਹੜਾ ਹੈ ਉਹ ਆਧਾਰ ਬਣਾ ਕੇ ਕਿ ਜੀ ਦੇਖੋ ਉਦੋਂ ਅਟੈਕ ਹੋਇਆ ਸੀ। ਇੰਡੀਅਨ ਗਵਰਨਮੈਂਟ ਕੰਪਲੇਂਟ ਟੂ ਆਟਵਾ about safety of diplomatic premises after Sikh protest। 19 ਜੂਨ ਨੂੰ ਇਹ ਕਰਤੂਤ ਕਰਦੇ ਨੇ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ। ਇੱਧਰ 21 ਨੂੰ ਮੋਦੀ ਦਾ ਟੂਰ ਸ਼ੁਰੂ ਹੁੰਦਾ ਹੈ ਤੇ ਉਹ ਜੂਨ 24 ਨੂੰ NIA ਚਾਰਜ ਲਾਉਂਦੀ ਹੈ ਕਿ ਜੀ ਜਿਹੜਾ ਤੁਹਾਡਾ 23 ਮਾਰਚ ਦਾ ਡੈਮੋਨਸਟ੍ਰੇਸ਼ਨ ਸੀ ਉਹਦੇ 'ਚ 2 ਹੈਂਡ ਗ੍ਰੇਨੇਡ ਸੁੱਟੇ ਗਏ। He said protesters adopted a quite frightening posture. तो सिखा की शक्ल ही frightening लगती है, बहुत frightening during their demonstration. They came just next to our fence and they put their posters on it. Then they tried to shake the fence, etc. So it was very threatening. I frankly don't call them protesters. I call them hooligans. ये hooligan गुंडे ने क्या जी झूठियां खबरां प्लांट कर रहे हैं, सिख कौम नूं मिलाइन कर रहे हैं, बदनाम कर रहे हैं। उन्होंने कहा जी पहला हैंड ग्रेनेड क्या फिर स्मोक कैनिस्टर्स। उन्होंने कहा भी ये वी आर टॉकिंग टू वेरी डिफरेंट थिंग्स एंड थ्रेट्स ऑफ 2 डिफरेंट मैग्नीट्यूड्स। इट अपीयर्स media outlets in India are being supplied with disinformation about Sikh activities in Canada। Mr. Dan Stanton कहता है Indian government views separatist and secessionist movements as national security threats. India's claim that its High Commission in Ottawa was targeted with grenades is patently false. That is a lie that belongs solely to the government of India and needs to be publicly challenged and exposed. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब। आज 28 जून 2023 14 हाड़ नानकशाही समूह 555 ਦਾ ਰਹੇ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਲਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨਾਲ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਤੇ ਆਪਣੇ ਜਿਹੜੇ ਮੁਸਲਮਾਨ ਵੀਰ ਭੈਣਾਂ ਨੂੰ ਖਾਸ ਕਰਕੇ ਪਾਕਿਸਤਾਨ ਜਿਹੜੇ ਆਪਣੇ ਵੀਰ ਭੈਣ ਨੇ ਆਪਣੇ ਸਾਰੇ ਵਿਊਅਰਸ ਨੂੰ ਜਿਹੜੇ ਆਪਾਂ ਅੱਜ ਈਦ ਦੀ ਮੁਬਾਰਕਬਾਦ ਜਿਹੜੀ ਪੇਸ਼ ਕਰਦੇ ਹਾਂ ਜਿਹਨੂੰ ਬਕਰੀਦ ਵੀ ਕਹਿੰਦੇ ਨੇ। ਸੋ ਸਭ ਨੂੰ ਈਦ ਮੁਬਾਰਕ ਜੀ। ਔਰ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਸਿਮਰਨਦੀਪ ਸਿੰਘ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਣੀ ਸਾਂਝ ਬਣਾ ਕੇ ਰੱਖੀਏ ਅਤੇ ਹਕੂਮਤ ਦੇ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦਈਏ।
ਕਿਵੇਂ ਹੁਣ ਇੰਡੀਅਨ ਸਟੇਟ ਸਿੱਖ ਮਸਲੇ ਤੇ ਕਈ ਮੁਲਕਾਂ ਵਿੱਚ ਸਿੱਧੀ ਦਖਲ-ਅੰਦਾਜ਼ੀ ਕਰਨ ਤੇ ਉਤਰ ਆਈ ਹੈ। ਸੋ ਇਹ ਇੱਥੋਂ ਦੀਆਂ ਏਜੰਸੀਆਂ ਵੀ ਦੇਖ ਰਹੀਆਂ ਹਨ। ਸਾਨੂੰ ਸੰਜਮ ਅਤੇ ਸੂਝ-ਬੂਝ ਤੋਂ ਕੰਮ ਲੈਣ ਦੀ ਲੋੜ ਹੈ। ਸਮੇਂ ਨੇ ਸਾਨੂੰ ਮੌਕਾ ਦੇਣਾ ਹੈ। ਅਸੀਂ ਬਸ ਸਮੇਂ ਦੇ ਹਾਨ ਦੇ ਬਣੀਏ। ਗੁਰੂ ਸਾਹਿਬ ਆਪ ਸਹਾਈ ਹੋਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਸਟੇਟ ਬਾਹਰਲੇ ਮੁਲਕਾਂ ਵਿੱਚ ਖਾਲਿਸਤਾਨੀ ਲਹਿਰ ਨੂੰ ਦਬਾਉਣ ਲਈ ਦਹਿਸ਼ਤਗਰਦੀ ਦੀ ਜਿਹੜੀ ਖੂਨੀ ਖੇਡ ਖੇਡ ਰਹੀ ਹੈ ਔਰ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਇਸ ਦਾ ਸ਼ੇਕੜਲਾ ਸਬੂਤ ਹੈ। ਸੋ ਲੇਕਿਨ ਮੀਡੀਆ ਵਿੱਚ ਭਾਰਤੀ ਹਕੂਮਤ ਦੇ ਕਰਿੰਦੇ ਕੈਨੇਡੀਅਨ ਸਰਕਾਰ ਨੂੰ ਦੋਸ਼ੀ ਦੱਸ ਰਹੇ ਹਨ ਔਰ ਉਹਨਾਂ ਅਨੁਸਾਰ ਕੈਨੇਡਾ ਦੇ ਸਿਆਸਤਦਾਨ ਸਿੱਖ ਵੋਟ ਬੈਂਕ ਕਰਕੇ ਖਾਲਿਸਤਾਨ ਲਹਿਰ ਪ੍ਰਤੀ ਨਰਮ ਗੋਸ਼ਾ ਰੱਖਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਮੁਸਲਮਾਨ ਭੈਣਾਂ ਭਰਾਵਾਂ ਨੂੰ, ਜਿਨ੍ਹਾਂ 'ਚੋਂ ਅਸੀਂ ਜਿੱਥੇ ਵੀ ਦੁਨੀਆ ਭਰ 'ਚ ਬੈਠੇ ਨੇ ਇਸ ਪ੍ਰੋਗਰਾਮ ਰਾਹੀਂ ਜੁੜੇ ਹੋਏ ਨੇ ਸਾਡੇ ਨਾਲ, ਉਹਨਾਂ ਨੂੰ ਈਦ ਮੁਬਾਰਕ ਜੀ ਕਹਿੰਦੇ। ਔਰ ਇਹ ਈਦ ਦਾ ਦਿਨ ਖਾਸ ਤੌਰ 'ਤੇ ਜਿਸ ਨੂੰ ਈਦ ਉਲ ਅਦਾ ਕਿਹਾ ਜਾਂਦਾ ਹੈ, ਦੋ ਈਦ ਜਿਹੜੀਆਂ ਨੇ ਅੱਡ ਅੱਡ ਆਪਣੀ ਇੰਪੋਰਟੈਂਸ ਦੀਆਂ ਨੇ। ਅੱਛਾ। ਔਰ ਇਸ ਦਾ ਸੰਬੰਧ ਜਾ ਕੇ ਹਜ਼ਰਤ ਇਬਰਾਹਿਮ ਨਾਲ ਜੁੜਦਾ ਹੈ, ਜਦੋਂ ਕਿ ਉਹਨਾਂ ਦੇ ਸਾਹਮਣੇ ਰੱਬ ਨੇ, ਖੁਦਾ ਨੇ ਫਾਈਨਲ ਟੈਸਟ ਰੱਖਿਆ ਕਿ ਉਹ ਸਭ ਤੋਂ ਆਪਣੀ ਪਿਆਰੀ ਚੀਜ਼ ਜਿਹੜੀ ਹੈ ਉਹ ਰੱਬ ਦੇ ਅਰਪਣ ਕਰੇ। ਔਰ ਉਸ ਦੇ ਵਿੱਚ ਉਹਨਾਂ ਦਾ ਬੇਟਾ ਇਸਮਾਇਲ, ਉਸ ਦੀ ਕੁਰਬਾਨੀ ਦੀ ਮੰਗ ਕੀਤੀ ਗਈ। ਕਿਉਂਕਿ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਖੁਦਾ ਜਾਂ ਸੱਚ, ਹੱਕ, ਇਨਸਾਫ ਦਾ ਰਸਤਾ, ਤੇ ਫਿਰ ਸੱਚ ਤੇ ਖਲੋਂਦਿਆਂ ਆਪਣਾ ਸਭ ਕੁਝ ਕੁਰਬਾਨ ਕਰਨਾ ਇਹ ਇੱਕ ਮੁੱਢਲੀ ਸ਼ਰਤ ਹੁੰਦੀ ਹੈ। ਅਦਰਵਾਈਜ਼ ਤਾਂ ਤੁਸੀਂ ਜਾਂ ਡੋਲ ਜਾਂਦੇ ਹੋ ਜਾਂ ਸਮਝੌਤਾਵਾਦੀ ਬਣ ਜਾਂਦੇ ਹੋ। ਜਦੋਂ ਅਸੀਂ 10ਵੇਂ ਪਾਤਸ਼ਾਹ ਨੂੰ ਯਾਦ ਕਰਦੇ ਹਾਂ, ਸਰਬੰਸ ਦਾਨੀ, ਪੁੱਤਰਾਂ ਦੇ ਦਾਨੀ ਕਹਿੰਦੇ, ਔਰ ਸਿੱਖ ਕੌਮ ਨੇ ਜੇ 3 ਸਦੀਆਂ ਦੇ ਵਿੱਚ ਆਪਣੇ ਪਰਿਵਾਰ ਕੁਰਬਾਨ ਕਰਨ ਤੋਂ, ਜਿਹੜੇ ਹਰ ਇੱਕ ਨੂੰ ਸਭ ਤੋਂ ਅਜ਼ੀਜ਼ ਹੁੰਦੇ ਨੇ, ਕਦੇ ਕੋਈ ਢਿੱਲ ਨਹੀਂ ਦਿਖਾਈ ਹੈ, ਤਾਂ ਉਸ ਦਾ ਕਾਰਨ ਸਾਡੇ ਸਾਹਮਣੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਹੁੰਦੇ ਨੇ ਕਿ ਉਹਨਾਂ ਨੇ ਇਹ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦਿਆਂ ਆਪਣਾ ਸਰਬੰਸ ਕੁਰਬਾਨ ਕੀਤਾ। ਔਰ ਸੈਂਕੜਿਆਂ ਸਾਲ ਪਹਿਲਾਂ ਇਹ ਪ੍ਰੀਖਿਆ ਜਦੋਂ ਹਜ਼ਰਤ ਇਬਰਾਹਿਮ ਦੇ ਸਾਹਮਣੇ ਉਹਨਾਂ ਦੇ ਅਜ਼ੀਜ਼ ਬੇਟੇ ਨੂੰ ਕੁਰਬਾਨ ਕਰਨ ਲਈ ਰੱਬ ਨੇ ਉਹਨਾਂ ਨੂੰ ਹਦਾਇਤ ਕੀਤੀ, ਤੇ ਉਹ ਉਸ ਨੂੰ ਲੈ ਕੇ ਜਿਹੜੇ ਨੇ ਉਸ ਜਿਹੜੀ ਪਹਾੜੀ ਤੇ ਚਲੇ ਗਏ। ਔਰ ਬੇਸ਼ੱਕ ਇਹ ਇੱਕ ਬੜਾ ਔਖਾ ਹੁੰਦਾ ਪਾਰਟ ਜਦੋਂ ਅਸੀਂ ਇਸ ਟੈਸਟ ਨੂੰ ਦੇਖਦੇ ਹਾਂ, ਲੇਕਿਨ ਉਹ ਉਸ 'ਚ ਪਾਸ ਹੋਏ। ਔਰ ਜਿਵੇਂ ਇਸਲਾਮਿਕ ਵਿਸ਼ਵਾਸ, ਕਿਉਂਕਿ ਬੇਸ਼ੱਕ ਹਜ਼ਰਤ ਇਬਰਾਹਿਮ ਦਾ ਸੰਬੰਧ ਯਹੂਦੀ ਪੈਗੰਬਰ ਦੇ ਤੌਰ 'ਤੇ ਹੈ, ਈਸਾਈਆਂ 'ਚ ਵੀ ਉਹਨਾਂ ਨੂੰ ਅਬਰਾਹਮ ਕਰਕੇ ਯਾਦ ਕੀਤਾ ਜਾਂਦਾ ਹੈ, ਪਰ ਕੁਰਾਨ ਮਜੀਦ ਦੇ ਵਿੱਚ ਇਸ ਨੂੰ ਜਿਹੜਾ ਐਕਸੈਪਟ ਕੀਤਾ ਗਿਆ ਹੈ। ਇਸ ਲਈ ਇਹ ਦਿਨ ਜਿਸ ਦੇ ਵਿੱਚ ਫਿਰ ਇਹ ਕਿਹਾ ਜਾਂਦਾ ਹੈ ਕਿ ਉਸ ਦੀ ਥਾਂ 'ਤੇ, ਬੇਟੇ ਦੀ ਥਾਂ 'ਤੇ ਜਿਹੜਾ ਰੈਮ ਲਫ਼ਜ਼ ਜਾਂ ਅਸੀਂ ਜਿਹਨੂੰ ਬੱਕਰਾ ਕਹਿੰਦੇ ਆ, ਉਹ ਉੱਥੇ ਸੀ ਜਿਸ ਦੀ ਉਹਨਾਂ ਨੇ ਕੁਰਬਾਨੀ ਦਿੱਤੀ। ਇਸ ਲਈ ਇੱਕ ਪਾਸੇ ਹੱਜ ਨਾਲ ਸੰਬੰਧਿਤ ਵੀ ਅੱਜ ਫਾਈਨਲ ਜਿਹੜਾ ਪਿਲਗ੍ਰਿਮੇਜ ਕੰਪਲੀਟ ਹੁੰਦਾ ਹੈ, ਔਰ ਦੂਸਰੇ ਪਾਸੇ ਇਹ ਦੁਨੀਆ ਭਰ ਦੇ ਵਿੱਚ ਜਿੱਥੇ 1.5 ਤੋਂ 2 ਬਿਲੀਅਨ ਅੱਜ ਦੁਨੀਆ ਦੇ ਵਿੱਚ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲਿਆਂ ਦੀ ਗਿਣਤੀ ਹੈ, ਉਹ ਇਸ ਨੂੰ ਰੱਬ ਦੇ ਰਾਹ ਦੇ ਉੱਤੇ ਕੁਰਬਾਨ ਹੋਣਾ ਯਾਦ ਦਹਾਨੀ ਤਾਂ ਇਹ ਹੈ, ਇਸ ਦੇ ਲਈ ਕੁਰਬਾਨੀ ਕੀਤੀ ਜਾਂਦੀ ਹੈ ਕਿਸੇ ਜਾਨਵਰ ਦੀ। ਔਰ ਇਹ ਜਿਹੜਾ ਥਾਂ ਇਸ ਦਿਨ ਇੱਕ ਦੂਸਰੇ ਨੂੰ ਮੁਬਾਰਕ ਦੇ ਕੇ, ਔਰ ਜ਼ਾਹਰ ਹੈ ਕਿ ਜਿਵੇਂ ਸਾਡੇ ਲਈ ਗੁਰਪੁਰਬਾਂ ਦੇ ਮੌਕੇ ਜਦੋਂ ਬੱਚੀਆਂ ਲਈ ਨਵੇਂ ਕੱਪੜੇ ਹੁੰਦੇ ਸੀ, ਇਹਨਾਂ ਦੋਨੋਂ ਹੀ ਈਦਾਂ ਦੇ ਮੌਕੇ ਜਿਹੜਾ ਹੈ ਉਹ ਇੱਕ ਤਾਜ਼ਾ ਦਮ ਹੋ ਕੇ ਚੰਗੇ ਪਹਿਰਾਵੇ ਔਰ ਸੈਲੀਬ੍ਰੇਸ਼ਨ ਦੇ ਮੂਡ 'ਚ, ਵੈਸੇ ਸਾਡੀ ਬਿਲਡਿੰਗ 'ਚ ਅੱਜ ਜਿਹੜੀ ਹੈ ਉਹ ਸ਼ਾਮ ਦਾ ਇਕੱਠ ਹੋ ਰਿਹਾ, ਸਾਨੂੰ ਵੀ ਸੱਦਾ ਮਿਲਿਆ ਹੋਇਆ। ਸੋ ਅਸੀਂ ਸਾਰੇ ਹੀ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਗੱਲ ਸਪਾਂਸਰਸ਼ਿਪ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਤੋਂ। ਔਰ ਇਸ ਵੇਲੇ ਜਿਹੜਾ ਪੰਥ ਦੇ ਵਿੱਚ ਮੁੱਖ ਤੌਰ 'ਤੇ ਚਰਚਾ ਦਾ ਵਿਸ਼ਾ ਹੈ
ਉਹ ਜ਼ਾਹਰਾ ਤੌਰ ਤੇ ਜੋ ਭਾਰਤੀ ਖੁਫੀਆ ਏਜੰਸੀਆਂ ਨੇ ਡਰਟੀ ਬਲਡੀ ਵਾਰਫੇਅਰ ਡਾਇਸਪੋਰਾ ਸਿੱਖਾਂ ਦੀਆਂ ਬਰੂਹਾਂ ਤੇ ਹੀ ਨਹੀਂ, ਘਰ ਦੇ ਅੰਦਰ ਲੈ ਆਉਂਦੀ ਹੈ। ਬਿਲਕੁਲ। ਔਰ ਅਸੀਂ ਉਸ ਵੱਲ ਜਦੋਂ ਨਜ਼ਰ ਮਾਰਦੇ ਹਾਂ, ਜ਼ਾਹਰ ਹੈ ਜਿੱਥੇ ਇੱਕ ਪਾਸੇ ਵੈਰਾਗ ਹੁੰਦਾ ਹੈ, ਵਿਛੜੇ ਸਾਥੀਆਂ ਨੂੰ ਯਾਦ ਕਰਕੇ ਰੋਹ ਵੀ ਜਾਗਦਾ ਹੈ, ਕੁਛ ਕਰਨ ਨੂੰ ਵੀ ਮਨ ਹੁੰਦਾ ਹੈ, ਫਿਰ ਰਿਸਟ੍ਰੇਨ ਵੀ ਨਜ਼ਰ ਆਉਂਦੇ ਨੇ, ਫਿਰ ਇਹ ਵੀ ਹੁੰਦਾ ਹੈ ਕਿ ਭਾਈ ਡਰਨਾ ਤਾਂ ਨਹੀਂ ਹੈ, ਉਹ ਤਾਂ ਆਲਰੇਡੀ ਕੌਮ ਨੇ ਜਵਾਬ ਦਿੱਤਾ ਹੈ, ਲੇਕਿਨ ਦੂਸਰੇ ਪਾਸੇ ਰਿਐਕਟ ਕਰਕੇ ਵੀ ਕੁਛ ਇਸ ਕਿਸਮ ਦਾ ਨਹੀਂ ਕਰਨਾ ਜਿਹੜਾ ਕਿ ਦੁਸ਼ਮਣ ਦੇ ਹੱਥਾਂ 'ਚ ਖੇਡਣਾ ਹੋਏ। ਔਰ ਜਿਹੜਾ ਮੈਸੇਜ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਦਿੱਤਾ ਹੈ, ਸੰਜਮ ਤੇ ਸੂਝ-ਬੂਝ, ਕਿਉਂਕਿ ਤੁਹਾਡੀ ਪਰਖ ਵੀ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਕੋਈ ਕਿਸੇ ਟਰਾਮੇ 'ਚ ਹੁੰਦੇ ਹੋ, ਕੋਈ ਵੱਡਾ ਦੁਖਾਂਤ ਵਾਪਰਦਾ ਹੈ ਜਾਂ ਕੋਈ ਵੱਡੀ ਸੱਟ ਵੱਜਦੀ ਹੈ, ਉਦੋਂ ਜੇ ਅਸੀਂ ਆਪਣਾ ਸੰਜਮ ਕਾਇਮ ਰੱਖ ਸਕੀਏ, ਸੰਜਮ ਇੱਕ ਬੈਲੈਂਸ ਹੈ ਮਾਈਂਡ ਦਾ, ਔਰ ਜੇ ਤੁਸੀਂ ਉਸ ਸੰਜਮ ਨੂੰ ਕਾਇਮ ਰੱਖਦੇ ਹੋ ਤੇ ਫਿਰ ਉਸ ਬੈਲੈਂਸ 'ਚੋਂ ਸੂਝ-ਬੂਝ ਨਾਲ ਤੁਸੀਂ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹੋ, ਉਸ ਦਾ ਢੁਕਵਾਂ ਜਵਾਬ ਵੀ ਦੇਣਾ ਬਣਦਾ ਹੈ, ਜਿਹੜਾ ਪੰਥ ਨੇ ਕਦੇ ਵੀ, ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਧਰਮ ਯੁੱਧ ਦੇ ਅਸੂਲਾਂ ਨੂੰ ਪਰਨਾਏ ਹੋਏ ਹਾਂ, ਪਰ ਇਵੇਂ ਨਹੀਂ ਹੋਇਆ ਕਿ ਕੋਈ ਲਲਕਾਰ ਕੇ ਕੋਈ ਦੁਸ਼ਮਣ ਪਿੱਠ ਦੇ ਵਿੱਚ ਵੀ ਛੁਰਾ ਮਾਰਨ ਵਾਲਾ, ਦੋਨੋਂ ਕਿਸਮ ਦੇ ਨੇ। ਔਰ ਅੱਜ ਹੀ ਮੈਂ ਉਰਦੂ ਦਾ ਕਪਲਟ ਦੇਖ ਰਿਹਾ ਸੀ ਕਿ ਭਾਈ ਕਿਸੇ ਨੇ ਕਿਹਾ ਕਿ ਜਦੋਂ ਮੈਂ ਆਪਣੀ ਪਿੱਠ 'ਚ ਵੱਜੇ ਖੰਜਰ ਗਿਣੇ ਤੇ 19 ਗਿਣਤੀ ਸੀ ਖੰਜਰਾਂ ਦੀ ਜਿਨ੍ਹਾਂ ਨੂੰ ਮੈਂ ਆਪਣੇ ਗਲ ਨਾਲ ਲਾਇਆ ਹੋਇਆ ਸੀ। ਸੋ ਜ਼ਾਹਰ ਹੈ ਕਿ ਵੀ ਇਹ ਵੀ ਇੱਕ ਵੱਡਾ ਧਰੋਹ ਹੁੰਦਾ ਹੈ ਕਿ ਜਿਹਨੂੰ ਤੁਸੀਂ ਗਲ ਨਾਲ ਲਾਓ ਉਹੀ ਤੁਹਾਡੇ ਬੈਕ ਸਟੈਬਿੰਗ ਕਰੇ। ਸੋ ਜੇ ਇੰਡੀਅਨ ਸਟੇਟ ਨੇ ਲੜਾਈ ਸਿੱਖ ਕੌਮ ਦੇ ਖਿਲਾਫ ਲੜਨੀ ਹੈ ਤੇ ਸਿੱਧੀ ਲੜਾਈ ਲੜੇ। ਜੂਨ 84 'ਚ ਉਹਨਾਂ ਨੇ ਸਿੱਧੀ ਲੜਾਈ ਲੜ ਕੇ ਦੇਖ ਲਿਆ, ਪਰ ਫਿਰ ਜਿਵੇਂ ਉਹਨਾਂ ਨੇ ਉੱਥੇ ਸਿੱਖਾਂ ਦਾ ਘਾਣ ਕਰਨ ਦੇ ਲਈ ਬਲੈਕ ਕੈਟਸ ਔਰ ਦੂਸਰਾ ਫਿਨੋਮੇਨਾ ਉਹੀ ਸਿੱਖੀ ਬਾਣੇ ਵਾਲੇ ਲੋਕਾਂ ਨੂੰ ਇਸਤੇਮਾਲ ਕਰਕੇ ਜੋ ਜਿਹੜਾ ਕੁਕਰਮ ਕੀਤੇ, ਹੁਣ ਉਹੀ ਕਹਾਣੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉਹ ਲਾਹੌਰ ਹੋਏ, ਉਹ ਲੰਡਨ ਹੋਏ, ਸਰੀ ਹੋਏ, ਕੱਲ੍ਹ ਨੂੰ ਕਿਹੜੇ ਟਿਕਾਣਾ ਹੋਏਗਾ। ਲੇਕਿਨ ਉਹਨਾਂ ਦੀ ਡਰਟੀ ਟੀਮ, ਔਰ ਅੱਜ ਹੀ ਮੈਨੂੰ ਕਿਸੇ ਅਨਨੋਨ ਨੰਬਰ ਤੋਂ ਜਿਹੜਾ ਇੱਕ YouTube ਲਿੰਕ ਆਇਆ ਜਿਹਦੇ 'ਚ ਕੋਈ ਪਵਿੱਤ ਸਿੰਘ ਦੇ ਨਾਂ ਥੱਲੇ ਜਿਹੜਾ ਪੂਰੀ ਬਰੀਫਿੰਗ ਕਰ ਰਿਹਾ ਔਰ ਪੂਰਾ ਬੋਸਟ ਕਰ ਰਿਹਾ ਕਿ ਜੀ ਅਸੀਂ ਕਿੰਨਾ ਵੱਡਾ ਕੰਮ ਕੀਤਾ, ਕਿਵੇਂ ਰਾਅ ਔਰ ਮੁਸਾਦ ਉਹਨਾਂ ਦਾ ਇਹ ਜੁਆਇੰਟ ਆਪਰੇਸ਼ਨ, ਉਹ ਲਾਹੌਰ ਤੋਂ ਨੇ ਤਾਂ ਉਹ ਫੈਕਟ ਵੀ ਗਿਣਾਉਣੇ ਸ਼ੁਰੂ ਕੀਤੇ, ਮਲੇਸ਼ੀਆ ਵੀ, ਥਾਈਲੈਂਡ ਵੀ, ਕਿ ਜਿਹਨਾਂ ਦਾ ਸਾਨੂੰ ਅਜੇ ਅੰਦਾਜ਼ਾ ਨਹੀਂ ਹੈ ਕਿ ਜਿੱਥੇ ਸਿੱਖ ਨੌਜਵਾਨ ਜਿਹੜੇ ਨੇ ਇਹਨਾਂ ਨੇ ਐਲੀਮੀਨੇਟ ਕੀਤੇ ਨੇ। ਔਰ ਉਸ ਨੇ ਬੋਸਟ ਕੀਤਾ ਕਿ ਭਾਈ ਇਹ ਜਿਹੜਾ, ਔਰ ਸਿਰਫ ਉਹਦੇ 'ਚ ਇੱਕ ਐਲੀਮੈਂਟ ਜਿਹੜਾ ਇਹਨਾਂ ਦੀ ਫਰਸਟ੍ਰੇਸ਼ਨ ਨੂੰ ਦੱਸ ਰਿਹਾ ਸੀ, ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਇਕੱਲੀ ਖਾਲਿਸਤਾਨ ਦੀ ਮੂਵਮੈਂਟ ਨਹੀਂ ਹੈ, ਅਮਰੀਕਾ ਦੀ CIA, ਕੈਨੇਡਾ ਦੀ ਸੀਸਸ, ਬ੍ਰਿਟਿਸ਼ MI6, ਇਹ ਸਾਰੀਆਂ ਖਾਲਿਸਤਾਨੀਆਂ ਦੀ ਪਿੱਠ ਤੇ ਖੜੀਆਂ ਨੇ, ਕਿਉਂਕਿ ਇਹ ਭਾਰਤ ਨੂੰ ਮਜ਼ਬੂਤ ਨਹੀਂ ਹੁੰਦਾ ਦੇਖਣਾ ਚਾਹੁੰਦੀਆਂ, ਇਹ ਖਾਲਿਸਤਾਨ ਬਣਾਉਣਾ ਚਾਹੁੰਦੀਆਂ। ਸੋ ਇਹ ਇੱਕ ਐਲੀਮੈਂਟ ਜਿਹੜਾ ਇਹਨਾਂ ਦਾ ਸੀ ਉਸ ਲੈਵਲ ਦਾ। ਲੇਕਿਨ ਜਿਸ ਲੈਵਲ ਦੇ ਉੱਤੇ ਉਹਨੇ ਪੁਆਇਜ਼ਨ ਤੋਂ ਗੱਲ ਕੀਤੀ ਕਿ ਕਿਵੇਂ ਇਹ ਕੈਮੀਕਲ ਜਿਹਦੇ ਰਾਹੀਂ, ਕਿਉਂਕਿ ਜਦੋਂ ਅਵਤਾਰ ਸਿੰਘ ਖੰਡੇ ਦੀ ਗੱਲ ਕਰ ਰਿਹਾ ਸੀ, ਉਹਨੇ ਇਹ ਕਿਹਾ ਕਿ ਜੀ ਅਸੀਂ ਕਿਸ ਤਰ੍ਹਾਂ ਐਲੀਮੀਨੇਟ ਕੀਤਾ 2 ਦਿਨ ਦੇ ਵਿੱਚ 3 ਦਿਨ ਦੇ ਵਿੱਚ। ਔਰ ਇਸੇ ਤਰ੍ਹਾਂ ਹਰਦੀਪ ਸਿੰਘ ਨਿੱਜਰ, ਉਹਦੇ ਘਰ ਦਾ ਐਡਰੈਸ ਕੀ ਹੈ, ਉਹ ਕਿਵੇਂ ਹੈ, ਉਹਦੀ ਸਾਰੀ ਕਹਾਣੀ, ਹਾਲਾਂ ਬਹੁਤ ਸਾਰਾ ਉਸ ਦੇ ਵਿੱਚ ਫੇਕ ਪਾਰਟ ਹੈ, ਲੇਕਿਨ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਤੇ ਨਾ ਹੀ ਇੰਡੀਅਨ ਸਟੇਟ ਨੇ। ਇਹਦੇ ਬਾਵਜੂਦ ਕਿ ਈਵਨ ਟੋਰਾਂਟੋ ਸਟਾਰ ਵਰਗੀ ਸਟੋਰੀ ਨੇ, ਵਰਗੇ ਮੀਡੀਆ ਨੇ ਵੀ ਸਟੋਰੀ ਹੂ ਕਿਲਡ ਹਰਦੀਪ ਸਿੰਘ ਨਿੱਜਰ ਦੇ ਥੱਲੇ ਕੁਐਸਚਨ ਮਾਰਕ ਲਾਇਆ, ਲੇਕਿਨ ਤੁਹਾਨੂੰ ਇੰਡੀਅਨ ਸਟੇਟ ਜਾਂ ਕਿਸੇ ਵੱਲੋਂ ਵੀ ਕੋਈ ਕੰਡੈਮਨੇਸ਼ਨ ਜਾਂ ਇਹ ਕਹਿਣਾ ਕਿ ਵੀ ਇਹਦੇ ਨਾਲ ਕੋਈ ਸਾਡਾ ਤਾਲੁਕ ਨਹੀਂ ਹੈ, ਉਹ ਨਜ਼ਰ ਨਹੀਂ ਆਇਆ ਹੈ। ਸੋ ਇਸ ਬਾਰੇ ਤਾਂ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਉਹਨਾਂ ਨੇ ਹੁਣ ਕੋਈ ਸਮੋਕ ਸਕਰੀਨ ਵੀ ਕ੍ਰੀਏਟ ਕਰਨੀ ਕੈਨੇਡਾ ਦੇ ਮਾਮਲੇ 'ਚ ਜ਼ਰੂਰੀ ਨਹੀਂ ਸਮਝੀ, ਜਿਵੇਂ ਕਿ ਅਵਤਾਰ ਸਿੰਘ ਖੰਡੇ ਦੇ ਮਾਮਲੇ 'ਚ ਬਲੱਡ ਕੈਂਸਰ ਸਟੋਰੀ ਜਾਂ ਪੁਆਇਜ਼ਨ ਕਰਤਾ ਕਿਸੇ ਆਪਣੇ ਨੇ, ਜਾਂ ਇਸ ਕਿਸਮ ਦੀ ਜਿਹੜੀ ਹੈ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਰੇ ਫੈਕਟਸ ਦੇ ਨਾਲ ਸਾਨੂੰ ਰੂਬਰੂ ਹੋਣਾ ਪਏਗਾ। ਆਉਣ ਵਾਲੇ ਦਿਨ ਇਸ ਤੋਂ ਵੀ ਬਦਤਰ ਹੋ ਸਕਦੇ ਨੇ, ਲੇਕਿਨ ਜਿਹੜਾ ਮੈਸੇਜ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਦਿੱਤਾ ਹੈ ਕਿ ਸੰਜਮ ਤੇ ਸੂਝ-ਬੂਝ, ਔਰ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਅੱਗੇ ਗੱਲ ਵੀ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਵੀਰ ਹਰਦੀਪ ਸਿੰਘ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ ਨਿੱਜਰ, ਉਹਨਾਂ ਦੀ ਯਾਦ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿੱਛੇ ਬੁੰਗਾ ਬਾਬਾ ਗੁਰਬਖਸ਼ ਸਿੰਘ ਹੈ, ਕਿਉਂਕਿ ਦੁਨੀਆ ਭਰ 'ਚ ਸਮਾਗਮ ਹੋ ਰਹੇ ਨੇ ਉਹਨਾਂ ਦੀ ਯਾਦ ਦੇ ਵਿੱਚ।
ਲੇਕਿਨ ਜਦੋਂ ਪੰਜਾਬ ਵਿਚਲੀਆਂ ਸਾਡੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਉਹਨਾਂ ਦੇ ਨਾਲ ਬਾਕੀ ਰਲਦੇ ਨੇ ਔਰ ਕੋਈ ਦਿਨ ਨੂੰ ਮਾਰਕ ਕਰਦੇ ਨੇ, ਇਹ ਸਾਨੂੰ ਹੌਸਲਾ ਹੁੰਦਾ ਹੈ ਕਿ ਭਾਈ ਪੰਜਾਬ ਦੇ ਵਿੱਚ ਵੀ ਜੋ ਬਾਹਰ ਸੋਚ ਹੈ ਉਹੀ ਉੱਥੇ ਉਹਦੀ ਕੰਟੀਨਿਊਟੀ ਹੈ। ਔਰ ਇਹ ਦਲ ਖਾਲਸਾ ਵੱਲੋਂ, ਦਲ ਖਾਲਸਾ ਤੇ ਸਮੂਹ ਆਜ਼ਾਦੀ ਪਸੰਦ ਜਥੇਬੰਦੀਆਂ ਉਹਨਾਂ ਵੱਲੋਂ ਇਸ਼ਤਿਹਾਰ ਵੀ ਦਿੱਤਾ ਗਿਆ ਕਿ ਪੰਥ ਦੇ ਦੁਸ਼ਮਣਾਂ ਨੇ ਖਾਲਿਸਤਾਨ ਸੰਘਰਸ਼ ਦੇ ਕੀਮਤੀ ਹੀਰੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਗੁਰੂ ਘਰ ਦੇ ਬਾਹਰ 19 ਜੂਨ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਹੈ। ਅਕਾਲ ਪੁਰਖ ਅੱਗੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਨ ਲਈ ਅਰਦਾਸ ਸਮਾਗਮ ਵਿੱਚ ਪਹੁੰਚੋ। ਔਰ ਇਹ ਅਰਦਾਸ ਸਮਾਗਮ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ 1 ਜੁਲਾਈ ਨੂੰ ਬੁੰਗਾ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦ ਵਿਖੇ ਹੋਏਗਾ। ਔਰ ਇਸ ਨੂੰ ਉਹਨਾਂ ਨੇ ਹੈਡਲਾਈਨ ਹੀ ਦਿੱਤੀ, ਜੋ ਸੂਰਾ ਤਿਸ ਹੀ ਹੋਏ ਮਰਨ। ਸੋ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਨੇ ਉਹਨਾਂ ਤੱਕ ਵੀ ਇਹ ਗੱਲ ਪਹੁੰਚਦੀ ਹੈ। ਔਰ ਆਲਰੇਡੀ 19 ਜੂਨ ਨੂੰ ਉਹਨਾਂ ਨੇ ਇਸ ਦਿਨ ਨੂੰ ਜਿਹੜਾ ਉਹ ਇਹ ਜਿਹੜੀ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ 1 ਜੁਲਾਈ ਦਾ ਦਿਨ ਉਹਨਾਂ ਨੇ ਉੱਥੇ ਅਖੰਡ ਪਾਠ ਸਾਹਿਬ ਦਾ ਭੋਗ, ਕੀਰਤਨ ਤੇ ਸ਼ਰਧਾਂਜਲੀ ਜਿਹੜੀ ਹੋਏਗੀ 1 ਜੁਲਾਈ ਨੂੰ। ਸੋ ਜਿਹੜੇ ਜਿੱਥੋਂ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਆਸਟ੍ਰੇਲੀਆ ਤੋਂ ਸਾਡੇ ਵੀਰ ਅਜੀਤ ਸਿੰਘ ਹੋਰਾਂ ਨੇ ਵੀ ਸਾਨੂੰ ਇਹ ਭੇਜਿਆ ਕਿ ਆਸਟ੍ਰੇਲੀਆ 'ਚ 15 ਜੁਲਾਈ ਨੂੰ ਜਿਹੜਾ ਸ਼ਹੀਦੀ ਸਮਾਗਮ ਭਾਈ ਪਰਮਜੀਤ ਸਿੰਘ ਪੰਜਵੜ ਔਰ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਗਲੋਸੋਪ ਸਾਊਥ ਆਸਟ੍ਰੇਲੀਆ ਦੇ ਵਿੱਚ ਹੈ। ਔਰ ਉਹਦੇ 'ਚ ਵੀ ਅਸੀਂ ਇਹ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਉੱਥੇ ਪਹੁੰਚਿਆ ਜਾਏ। ਹੁਣ ਗੱਲ ਅਸੀਂ ਜਿਹੜਾ 2 ਅਖਾਣ ਮੇਰੇ ਸਾਹਮਣੇ ਆ ਰਹੇ ਨੇ। ਇੱਕ ਤਾਂ ਇਹ ਹੈ ਕਿ ਆਪੇ ਚੋਰ ਆਪੇ ਹੀ ਚਤਰਾ, ਕਿ ਵੀ ਜਿਹੜਾ ਚੋਰ ਹੁੰਦਾ ਹੈ ਉਹ ਇੱਕ ਪਾਸੇ ਦਾ ਚੋਰ ਹੈ ਤੇ ਦੂਸਰੇ ਪਾਸੇ ਚੋਰ ਕਰਕੇ ਵੀ ਚਤਰਾਈ ਦਿਖਾ ਰਿਹਾ, ਉਹ ਕਲੈਵਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਸੇ ਹੋਰ ਦੇ ਸਿਰ ਉਹ ਮੜਨਾ ਚਾਹੁੰਦਾ। ਤੇ ਦੂਸਰਾ ਜਿਹੜਾ ਅਕਸਰ ਜ਼ਿਆਦਾ ਇਸਤੇਮਾਲ ਹੁੰਦਾ ਹੈ, ਹਿੰਦੁਸਤਾਨੀ ਚੋਂ ਹੀ ਆਇਆ ਅਖਾਣ ਹੈ, ਔਰ ਉਲਟਾ ਚੋਰ ਕੋਤਵਾਲ ਕੋ ਡਾਂਟੇ, ਜਿਹਨੂੰ ਅੱਜ ਅਸੀਂ ਥਾਣੇਦਾਰ ਕਹਿੰਦੇ ਹਾਂ। ਕਿਸੇ ਜ਼ਮਾਨੇ 'ਚ ਉਹਦੇ ਲਈ ਲਫ਼ਜ਼ ਕੋਤਵਾਲ ਹੁੰਦਾ ਸੀ, ਕਿਉਂਕਿ ਥਾਣੇ ਦੇ ਲਈ ਵੀ ਲਫ਼ਜ਼ ਜਿਹੜਾ ਹੈ ਉਹ ਕੋਤਵਾਲੀ ਇਸਤੇਮਾਲ ਹੁੰਦਾ ਸੀ। ਔਰ ਕੋਤਵਾਲ ਇੱਕ ਬੜਾ ਵੱਡਾ ਅਹੁਦਾ ਸੀ ਜਿਸ ਦੇ ਸਾਹਮਣੇ ਵੱਡੇ ਵੱਡੇ ਨਵਾਬ ਔਰ ਦੂਸਰੇ ਤੀਸਰੇ ਵੀ ਜਿਹੜੇ ਨੇ ਉਹ ਜਾ ਕੇ ਸਜਦਾ ਕਰਦੇ ਸੀ ਕਿ ਭਾਈ ਇਹ ਰਹਿ, ਇਹਨੇ ਪਤਾ ਨਹੀਂ ਕਿਹਨੂੰ ਚੁੱਕ ਕੇ ਅੰਦਰ ਦੇ ਦੇਣਾ ਤੇ ਕੀ ਹੈ। ਪਰ ਜੇ ਹੁਣ ਚੋਰ ਚੋਰੀ ਕਰਨ ਚੜਿਆ ਹੋਏ ਤੇ ਕੋਤਵਾਲ ਜਿਹੜਾ ਉਹ ਆਪਣੀ ਪੁਲਿਸ ਪਾਰਟੀ ਨਾਲ ਘੁੰਮ ਰਿਹਾ ਹੋਏ ਤੇ ਚੋਰ ਕੋਤਵਾਲ ਨੂੰ ਗਲ ਤੋਂ ਫੜ ਲੈ ਤੇ ਉਹਨੂੰ ਕਹੇ, ਓਏ ਕੋਤਵਾਲ, ਜੇ ਤੈਨੂੰ ਪਤਾ ਸੀ ਕਿ ਮੈਂ ਇੱਥੇ ਚੋਰੀ ਕਰ ਰਿਹਾ ਤੇ ਤੂੰ ਇੱਥੇ ਲੈਣ ਕੀ ਆਇਆ? ਤੇ ਉਹ ਹੱਥ ਜੋੜ ਕੇ ਕਹੇ, ਨਹੀਂ ਨਹੀਂ ਚੋਰ ਸਾਹਿਬ, ਗਲਤੀ ਹੋ ਗਈ, ਮੈਂ ਸੜਕ ਭੁੱਲ ਗਿਆ, ਉਧਰ ਦੀ ਜਾਣਾ ਸੀ, ਇੱਧਰ ਦੀ ਆ ਗਏ। ਹੁਣ ਜੋ ਕੈਨੇਡਾ ਦੇ ਵਿੱਚ ਇਹ ਕੁਕਰਮ ਕੀਤਾ 19 ਜੂਨ ਨੂੰ, ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਹੁਣ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਭਾਰਤੀ ਹਕੂਮਤ ਦੇ ਜਿਹੜੇ ਉਹਨਾਂ ਦੇ ਇਸ ਕਿਸਮ ਦੇ ਛੱਡੇ ਹੋਏ ਲੋਕ ਨੇ, ਯੂਟਿਊਬਰ ਔਰ ਦੂਸਰੇ, ਉਹਨਾਂ ਨੇ ਵੀ ਸੈਲੀਬ੍ਰੇਟ ਕੀਤਾ। ਔਰ ਮੁੱਖ ਤੌਰ 'ਤੇ 2 ਉਹਨਾਂ ਦੇ ਅਦਾਰੇ ਨੇ ਜਿਨ੍ਹਾਂ ਦੇ ਵਿੱਚੋਂ ਅਕਸਰ ਇੱਕ ਪ੍ਰਿੰਟ ਮੀਡੀਆ ਜਦੋਂ ਖਬਰਾਂ ਪਲਾਂਟ ਕਰਦੇ ਨੇ ਉਹ ਹਿੰਦੁਸਤਾਨ ਟਾਈਮਜ਼ ਹੁੰਦਾ ਹੈ। ਬਹੁਤ ਵਾਰ ਤੁਸੀਂ ਦੇਖੋਗੇ ਕਿ ਹਿੰਦੁਸਤਾਨ ਟਾਈਮਜ਼ ਦੀ ਸਟੋਰੀ ਉਹ ਨੈਰੇਟਿਵ ਹੁੰਦਾ ਹੈ ਜਿਹੜਾ ਕਿ ਰਾਜ ਸਿਰਜਣਾ ਚਾਹੁੰਦੀ ਹੈ ਕਿ ਉਸ ਦੇ ਜਿਹੜੇ ਦੁਮ ਛੱਲੇ ਚਾਰੇ ਪਾਸੇ ਉਹਨੂੰ ਲੈ ਕੇ ਜਾਣ। ਤੇ ਦੂਸਰੇ ਪਾਸੇ ਜਦੋਂ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਂ ਮੇਨ ਸਟ੍ਰੀਮ ਟੀਵੀ ਔਰ ਜਿਹੜੀਆਂ ਸਟੋਰੀਜ਼ ਬਾਹਰਲੇ ਮੀਡੀਆ ਨੂੰ ਵੀ ਵੇਚੀਆਂ ਜਾਂਦੀਆਂ ਨੇ ਉਹ ANI ਅਦਾਰ ਹੈ। ਔਰ ਇਸ ਤੋਂ ਬਿਨਾਂ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਨੇ, ਪਰ ਮੈਂ ਕੁਇਕਲੀ ਇਹਨਾਂ 2 ਨੂੰ ਆਇਡੈਂਟੀਫਾਈ ਕਰਦਾ। ਸੋ ਹਿੰਦੁਸਤਾਨ ਟਾਈਮਜ਼ ਦੇ ਵਿੱਚ ਜਦੋਂ ਕੋਈ ਸਟੋਰੀ ਪਲਾਂਟ ਕੀਤੀ ਜਾਂਦੀ ਹੈ ਉਹਦੇ 'ਚ ਬਿਲਕੁਲ ਕਲੀਅਰ ਹੁੰਦਾ ਔਰ ਉਹਦੇ 'ਚ ਵੀ ਇਸ ਸਾਰੇ ਨੂੰ ਕਿਵੇਂ ਜਿਹੜਾ ਇੱਕ ਸੈਲੀਬ੍ਰੇਟਰੀ ਮੂਡ 'ਚ ਰੱਖਿਆ ਗਿਆ। ਔਰ ਉਸ ਤੋਂ ਫਿਰ ਕਲੂ ਲੈ ਕੇ ਜਿਵੇਂ ਜਿਹੜਾ ਬਾਕੀ ਮੀਡੀਆ ਨੇ ਵੀ ਉਸ ਕਿਸਮ ਦੀ ਗੱਲ ਕੀਤੀ। ਕੈਨੇਡਾ ਦੇ ਵਿੱਚ ਦੋਨੋਂ ਪ੍ਰੋਮੀਨੈਂਟ ਅਖਬਾਰ ਗਲੋਬ ਐਂਡ ਮੇਲ ਔਰ ਟੋਰਾਂਟੋ ਸਟਾਰ ਅਸੀਂ ਪਹਿਲੇ ਦਿਨ ਹੀ ਡਿਸਕਸ ਕੀਤਾ ਸੀ, ਈਵਨ ਵੈਨਕੂਵਰ ਸਨ ਔਰ ਦੂਜੇ, ਇਸ ਵਾਰ ਉਹਨਾਂ ਦੀ ਬੈਲੈਂਸ ਸਟੋਰੀ ਸੀ। ਉਹਦਾ ਸ਼ਾਇਦ ਰੀਜ਼ਨ ਇੱਕ ਇਹ ਵੀ ਹੋਏਗਾ ਵੀ ਆਲਰੇਡੀ 2-3 ਹਫ਼ਤੇ ਪਹਿਲਾਂ ਹੀ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇਹ
ਪ੍ਰੈਸ ਦੇ ਨਾਲ ਗੱਲ ਕਰਦੇ ਆ ਪਬਲਿਕਲੀ ਇਹ ਕਿਹਾ ਸੀ ਕਿ ਇੰਡੀਆ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ। ਉਹਦੇ 'ਚ ਉਹਨੇ ਸਿੱਖਾਂ ਦਾ ਲਫ਼ਜ਼ ਨਹੀਂ ਸੀ ਕਿਹਾ, ਹੋਰ ਕਿਸੇ ਦਾ 'ਚ ਉਹਨਾਂ ਦਾ ਇੰਟਰਸਟ ਨਹੀਂ ਹੈ ਕਿ ਜਿਹਦੇ 'ਚ ਉਹ ਦਖਲ ਅੰਦਾਜ਼ੀ ਕਰਨ। ਇੰਡੀਆ ਜਦੋਂ ਦਖਲ ਅੰਦਾਜ਼ੀ ਕਰਦਾ ਤਾਂ ਉਹਦਾ ਜ਼ਾਹਰ ਹੈ ਕਿ ਵੀ ਉਹ ਸਿੱਖਾਂ ਦੇ ਮਾਮਲੇ 'ਚ। ਇਸ ਲਈ ਇਸ ਵਾਰ ਇਹਨਾਂ ਦੋਨਾਂ ਹੀ ਪ੍ਰੋਮੀਨੈਂਟ ਅਖਬਾਰਾਂ ਨੇ ਜਿਹੜਾ ਇਸ ਗੱਲ ਨੂੰ ਹਾਈਲਾਈਟ ਕੀਤਾ ਕਿ ਭਾਈ ਇਹ ਜਿਹੜਾ ਕਤਲ ਹੈ ਇਹ ਸ਼ੱਕ ਦੇ ਦਾਇਰੇ 'ਚ ਹੈ, ਸਿੱਖਾਂ ਵੱਲੋਂ ਐਕਿਊਜ਼ ਕੀਤਾ ਜਾ ਰਿਹਾ ਕਿ ਇੰਡੀਅਨ ਸਟੇਟ ਇਹਦੇ ਬਿਹਾਈਂਡ ਹੈ। ਔਰ ਫਿਰ ਉਹਨਾਂ ਨੇ ਜਿਸ ਕਦਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਟ੍ਰਿਬਿਊਟ ਦਿੱਤੀ ਗਈ, ਹਜ਼ਾਰਾਂ ਦਾ ਇਕੱਠ, ਪ੍ਰੇਅਰਸ ਔਰ ਲੋਕਾਂ ਦਾ ਬੱਝਿਆ ਤਾਂਤਾ, ਇਸ ਸਾਰੇ ਨੂੰ ਵੀ ਕਵਰ ਕੀਤਾ। ਹੁਣ ਅਸੀਂ ਦੇਖ ਰਹੇ ਸੀ ਵੀ ਇੰਡੀਅਨ ਰਿਐਕਸ਼ਨ ਇਸ ਸਾਰੇ ਦੇ ਉੱਤੇ ਕੀ ਆਏਗਾ। ਦੋ ਲੈਵਲ ਦੇ ਉੱਤੇ ਸਾਨੂੰ ਦੇਖਣ ਨੂੰ ਮਿਲਿਆ। ਇੱਕ ਪਾਸੇ ਇੰਡੀਆ ਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ, ਜਿਹੜਾ ਜਦੋਂ ਕਿ ਹੁਣ ਤੱਕ ਮੋਦੀ ਦੀ ਵਿਜ਼ਿਟ ਅਮਰੀਕਾ ਦੀ ਨੂੰ ਲੈ ਕੇ ਵੀ ਜਿਵੇਂ ਅਮਰੀਕਾ ਨੇ ਭੰਨਿਆ ਇੰਡੀਆ ਨੂੰ, ਵਾਲ ਸਟਰੀਟ ਜਰਨਲ ਦੀ ਕੋਰਸਪੋਂਡੈਂਟ ਸਬਰੀਨਾ ਸਦੀਕੀ ਨਾਲ ਜੋ ਕੁਝ ਹੋਇਆ, ਵਾਈਟ ਹਾਊਸ ਕਿਵੇਂ ਡਟ ਕੇ ਖਲੋਤਾ, ਉਹਦੇ ਉੱਤੇ ਕਾਫੀ ਭਾਰਤ ਦੀ ਸਾਰੇ ਸਿਸਟਮ ਦਾ ਜਲੂਸ ਨਿਕਲ ਰਿਹਾ। ਔਰ ਤੁਸੀਂ ਉਸ ਮੀਡੀਆ 'ਚ ਦੇਖੋਗੇ ਕਿ ਜਿਹੜੀ ਅਜੇ ਮੋਦੀ ਦੀ ਅਮਰੀਕਾ ਵਿਜ਼ਿਟ ਨੂੰ ਉਹਨਾਂ ਨੇ ਕਈ ਹਫ਼ਤੇ ਭੁਨਾਉਣਾ ਸੀ, ਉਹ ਬਿਲਕੁਲ ਗਾਇਬ ਹੋ ਗਈ ਖਬਰਾਂ ਜੋ ਉਸ ਨੂੰ ਲੈ ਕੇ, ਕਿਉਂਕਿ ਇੱਕ ਪਾਸੇ ਉਹਨਾਂ ਨੂੰ ਓਬਾਮਾ ਚੰਬੜ ਗਿਆ, ਇੱਕ ਪਾਸੇ ਸਬਰੀਨਾ ਸਦੀਕੀ ਚੰਬੜ ਗਈ, ਔਰ ਉਹਨਾਂ ਨੂੰ ਲੈ ਕੇ ਉਹਨਾਂ ਨੇ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਲਾਈਨ ਤਾਂ ਰੱਖੀ। ਨਾਲ ਦੀ ਨਾਲ ਤੁਸੀਂ ਦੇਖੋਗੇ ਕਿ ਮੋਦੀ ਨੇ ਯੂਨੀਫਾਰਮ ਸਿਵਲ ਕੋਡ, ਇਹਦਾ ਮਤਲਬ ਮੁਸਲਿਮ ਪਰਸਨਲ ਲਾਅ ਖਤਮ ਕਰਨਾ। ਸੋ ਇਹ ਅਸੀਂ ਡਿਸਕਸ ਵੀ ਕਰਾਂਗੇ ਕਿ ਕਿਵੇਂ ਇਹਨਾਂ ਨੇ ਇੱਕ ਪਾਸੇ ਅਮਰੀਕਾ ਨੂੰ ਰਿਬਫ ਕੀਤਾ ਹੈ, ਜਵਾਬ ਵੀ ਦਿੱਤਾ ਹੈ ਓਬਾਮਾ ਨੂੰ ਵੀ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਔਰ ਵਾਲ ਸਟਰੀਟ ਜਰਨਲ ਨੂੰ ਵੀ ਕਿ ਤੁਸੀਂ ਤਾਂ ਇਹ ਕਹਿੰਦੇ ਹੋ ਕਿ ਜੀ ਇੱਥੇ ਜਿਹੜਾ ਉਹਨਾਂ ਦੇ ਹਿਊਮਨ ਰਾਈਟ ਭੰਗ ਹੋ ਰਹੇ ਨੇ, ਅਸੀਂ ਤਾਂ ਜਿਹੜੀ ਕਨਸਟੀਟਿਊਸ਼ਨ 'ਚ ਉਹਨਾਂ ਦਾ ਪਰਸਨਲ ਲਾਅ ਦੇ ਵਿੱਚ ਜਿਹੜੀ ਉਹਨਾਂ ਦੀ ਗਰੰਟੀ ਹੈ ਉਹਨਾਂ ਦੀਆਂ ਧਾਰਮਿਕ ਅਕੀਦੇ ਮੁਤਾਬਕ ਉਹਨਾਂ ਦਾ, ਉਹਨੂੰ ਵੀ ਅਸੀਂ ਖਤਮ ਕਰ ਰਹੇ ਹਾਂ। ਸੋ ਇਹ ਜਿਹੜਾ ਹੈ ਔਰ ਮੋਦੀ ਨੇ ਇਸ ਦੇ ਉੱਤੇ ਪਹਿਲੀ ਵੱਡੀ ਗੱਲ ਕੀਤੀ ਔਰ ਨਾਲ ਦੀ ਨਾਲ ਰਾਜਨਾਥ ਸਿੰਘ ਬਾਕੀ ਟੱਪ ਰਹੇ ਨੇ ਕਿ ਜੀ ਇਹਨੂੰ ਕਮਿਊਨਲ ਰੰਗ ਨਾ ਦਿੱਤਾ ਜਾਏ, ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ। ਸੋ ਉਸ ਦੀ ਗੱਲ ਅਸੀਂ ਵੱਖਰੇ ਤੌਰ ਤੇ ਕਰਾਂਗੇ। ਪਰ ਐਸ ਜੈ ਸ਼ੰਕਰ ਨੇ ਜਿਹਨੇ ਪਹਿਲੀ ਵਾਰ ਹਾਲਾਂ ਇਹਨਾਂ ਦੀ ਸੀਤਾਰਮਨ ਫਾਈਨੈਂਸ ਮਿਨਿਸਟਰ ਨੇ ਬੀਜੇਪੀ ਦੇ ਆਫਿਸ 'ਚ ਜਾ ਕੇ ਓਬਾਮਾ ਨੂੰ ਚੈਲੰਜ ਕੀਤਾ ਜੀ ਇਹਦੇ ਵੇਲੇ 6 ਮੁਸਲਮਾਨ ਮੁਲਕਾਂ ਤੇ ਬੰਬ ਪਏ ਸੀ ਔਰ ਉਦੋਂ ਜਿਹੜਾ ਮੁਸਲਮਾਨ ਕਿੱਥੇ ਸੀ। ਲੇਕਿਨ ਆਫੀਸ਼ੀਅਲੀ ਇਹ ਬਚੇ, ਮੋਦੀ ਨੇ ਵੀ ਇਸ 'ਤੇ ਕੋਈ ਕਾਮੈਂਟ ਨਹੀਂ ਕੀਤਾ ਜਾਂ ਐਸ ਜੈ ਸ਼ੰਕਰ ਨੇ ਵੀ। ਹਾਂ, ਕਿਉਂਕਿ ਉਸ ਤੋਂ ਬਾਅਦ ਇਹ ਦੋਨੋਂ ਹੀ ਘਟਨਾਵਾਂ ਨਾਲ ਜੁੜਦੀਆਂ ਨੇ। ਉਹ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਤਾਂ ਕਹਿ ਰਿਹਾ ਜੀ 25 ਸਾਲਾਂ 'ਚ ਜਿਹੜਾ ਬਹੁਤ ਸਕਸੈਸਫੁਲ ਵਿਜ਼ਿਟ ਹੋਈ, ਇੰਨੇ ਕੁ ਹਰ ਇੱਕ ਨੂੰ ਪਤਾ ਹੈ ਕਿੰਨੀ ਸਕਸੈਸਫੁਲ ਹੋਈ। ਲੇਕਿਨ ਉਹ ਇਹਦੇ 'ਚ ਕਹਿ ਰਿਹਾ ਕੈਨੇਡਾ ਸੀਮਸ ਟੂ ਬੀ ਡਰਿਵਨ ਬਾਈ ਵੋਟ ਬੈਂਕ ਪੋਲਿਟਿਕਸ ਇਨ ਰਿਸਪੋਂਡਿੰਗ ਟੂ ਖਾਲਿਸਤਾਨੀ ਇਸ਼ੂ। ਜੈ ਸ਼ੰਕਰ ਉਹਨੇ ਕਿਹਾ ਕਿ ਵੀ ਇਹ ਉਹਨੇ ਕਿਹਾ ਕਿ ਦਾ ਇਸ਼ੂ ਹੈਜ਼ ਇੰਪੈਕਟਡ ਦਾ ਟਾਈਜ਼ ਬਿਟਵੀਨ ਦਾ ਟੂ ਕੰਟਰੀਜ਼ ਇਨ ਮੈਨੀ ਵੇਜ਼। ਇਹਦਾ ਮਤਲਬ ਇਹ ਹੈ ਵੀ ਸਾਡੇ ਸੰਬੰਧ ਕੈਨੇਡਾ ਨਾਲ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਖਰਾਬ ਹੋਏ ਨੇ, ਕਿਉਂਕਿ ਕੈਨੇਡਾ ਦੀ ਸਰਕਾਰ ਸਿੱਖਾਂ ਦੀਆਂ ਵੋਟਾਂ ਦੀ ਵਜ੍ਹਾ ਕਰਕੇ ਜਿਹੜਾ ਹੈ ਉਹ ਖਾਲਿਸਤਾਨ ਇਸ਼ੂ ਨੂੰ ਹਵਾ ਦੇ ਰਹੀ ਹੈ, ਉਸ ਨੂੰ ਇਹ ਸੁਪਰੈਸ ਨਹੀਂ ਕਰ ਰਹੇ। ਔਰ ਉਹਦੇ 'ਚ ਉਹਨੇ ਪੂਰਾ ਲੰਬੀ ਚੌੜੀ ਸਟੇਟਮੈਂਟ, ਉਸ ਦੇ ਵਿੱਚ ਇੰਟਰੈਕਟਿਵ ਸੈਸ਼ਨ ਸੀ ਨਵੀਂ ਦਿੱਲੀ ਦੇ ਵਿੱਚ ਹੋਇਆ। ਉਹਨੇ ਕਿਹਾ ਕਿ ਖਾਲਿਸਤਾਨੀ ਇਸ਼ੂ ਹੈਜ਼ ਇੰਪੈਕਟਡ ਦ ਟਾਈਜ਼ ਬਿਟਵੀਨ ਦ ਟੂ ਕੰਟਰੀਜ਼ ਇਨ ਮੈਨੀ ਵੇਜ਼ ਇਨ ਦ ਲਾਸਟ few years, ਪਿਛਲੇ ਸਾਲਾਂ 'ਚ ਪ੍ਰਭਾਵਿਤ ਹੋਇਆ। ਇੰਡੀਆ ਹੈਜ਼ ਬੀਨ ਆਸਕਿੰਗ ਕੈਨੇਡਾ ਅਗੇਂਸਟ ਗਿਵਿੰਗ ਸਪੇਸ ਟੂ ਖਾਲਿਸਤਾਨੀ ਸੈਪਰੇਟਿਜ਼ਮ ਐਂਡ ਐਕਸਟ੍ਰੀਮਿਸਟ ਐਲੀਮੈਂਟਸ। ਕਿ ਜੀ ਖਾਲਿਸਤਾਨੀ ਅੱਤਵਾਦੀਆਂ ਨੂੰ ਤੁਸੀਂ ਜਿਹੜਾ ਉਹ ਸਪੇਸ ਨਾ ਦਿਓ। ਅਸੀਂ ਕਹਿ ਰਹੇ ਹਾਂ ਫॉर ਅਸ ਹਾਊ ਕੈਨੇਡਾ ਹੈਜ਼ ਡੈਲਟ ਵਿਦ ਖਾਲਿਸਤਾਨ ਇਸ਼ੂ ਹੈਜ਼ ਬੀਨ ਏ ਲੌਂਗ ਸਟੈਂਡਿੰਗ ਕੰਸਰਨ ਬਿਕੋਜ਼ ਵੈਰੀ ਫਰੈਂਕਲੀ ਦੇ ਸੀਮ ਟੂ ਬੀ ਡਰਿਵਨ ਬਾਈ ਵੋਟ ਬੈਂਕ ਪੋਲਿਟਿਕਸ। ਕਿ ਜੀ ਉਹ ਬਹੁਤ ਉਹਨਾਂ ਦੀ ਮਦਦ ਕਰ ਰਹੇ ਨੇ ਜਿਹੜਾ, ਕਿਉਂਕਿ ਉਹਨਾਂ ਨੂੰ ਉਹਨਾਂ ਵੋਟਾਂ ਦਾ ਫਿਕਰ ਹੈ। ਫਿਰ ਉਹ ਅੱਗੋਂ ਜਾ ਕੇ ਫਿਰ ਕਹਿ ਰਿਹਾ, ਇੱਥੇ ਨਹੀਂ ਰੁਕਿਆ, we made it very clear that I have done so in public, which is that if there are activities which are permitted from Canada that impinge on our sovereignty, territorial integrity and security, then we will have to respond. ਹੁਣ ਇਹ indirectly ਮੈਂ ਸਮਝਦਾ ਵੀ ਇਹ ਓਨ ਵੀ ਕਰਨ ਦੀ ਉਹਨੇ ਕਿਹਾ ਜੀ ਅਸੀਂ ਜਿਹੜਾ ਕਲੀਅਰਲੀ ਇਹ ਕਹਿ ਰਹੇ ਹਾਂ ਕਿ ਜੇ ਕੈਨੇਡਾ ਦੀ ਧਰਤੀ ਤੋਂ ਉਹ ਐਕਟੀਵਿਟੀਜ਼ ਹੋਣਗੀਆਂ ਜਿਹੜੀ ਸਾਡੀ ਪ੍ਰਭੂਸੱਤਾ, ਸਾਡੀ ਅਖੰਡਤਾ ਔਰ ਸਾਡੀ ਸੁਰੱਖਿਆ ਨੂੰ ਖਤਰਾ ਹੋਣ,
then we will have to respond कि भाई ਅਸੀਂ ਫਿਰ respond ਕਰਾਂਗੇ। It is something which is a continuing conversation with India, not always a satisfactory conversation, but it is something on which we are very, very clear. You can see that in many ways in the last few years, it has impacted our ties. ਸੋ ਮੈਂ ਸਮਝਦਾ ਵੀ ਇਹ ਵੀ ਕੈਨੇਡਾ ਨੂੰ ਇੱਕ ਮੈਸੇਜ ਇਹਨਾਂ ਨੇ ਐਸ ਜੈਸ਼ੰਕਰ ਨੇ ਦਿੱਤਾ ਜੇ ਅਸੀਂ ਕਈ ਸਾਲਾਂ ਤੋਂ ਕਹਿ ਰਹੇ ਸੀ ਇਹਨਾਂ ਨੂੰ ਦਬਾਓ, ਪਰ ਵੋਟ ਬੈਂਕ ਪੋਲਿਟਿਕਸ ਕਰਕੇ ਉਹਨਾਂ ਨੂੰ ਉਭਾਰ ਰਹੇ ਨੇ ਔਰ ਅਸੀਂ ਆਪਣੀ ਨੈਸ਼ਨਲ ਇੰਟੈਗਰਿਟੀ, ਸੋਵਰਨਿਟੀ ਤੇ ਫਲਾਣਾ ਢਿਮਕਾ ਬ੍ਰਾਹਮਣਵਾਦੀਆਂ ਦਾ ਝੂਠ ਕਪਟ ਉਹਦੇ ਕਰਕੇ ਅਸੀਂ ਵੀ ਵਿਲ ਰਿਸਪੌਂਡ। ਔਰ ਇਹ ਜਿਹੜਾ ਜ਼ਾਹਰ ਹੈ ਕਿ ਬਈ ਇਹ ਤਾਂ ਹੁਣ ਉਸ ਡਰਟੀ ਖੂਨੀ ਖੇਡ ਤੇ ਉਤਰ ਆਏ ਨੇ। ਲੇਕਿਨ ਕੱਲਾ ਇਹੀ ਨਹੀਂ ਵੀ ਇਸ ਘਟਨਾ ਦੇ ਉੱਤੇ ਉਹਨਾਂ ਨੇ ਕੁਝ ਬੋਲਣ ਦੀ ਥਾਂ ਇਹਨੂੰ ਵੀਲਡ ਤਰੀਕੇ ਨਾਲ ਇੱਕ ਰਿਸਪੌਂਸ ਦੇ ਤੌਰ ਤੇ ਲਿਆ। ਅੱਜ ਇੱਕ ਪ੍ਰੋਮੀਨੈਂਟ ਖਬਰ ਜਿਹੜੀ ਕਿ ਗਲੋਬ ਐਂਡ ਮੇਲ ਦੇ ਵਿੱਚ ਹੈ, ਔਰ ਅੱਜ ਜਦੋਂ ਮੈਂ ਟੋਰਾਂਟੋ 'ਚ ਆਪਣੇ ਅੱਜ ਦੀ ਆਵਾਜ਼ ਦੇ ਸ਼ੋਅ 'ਚ ਵੀ ਗੱਲਬਾਤ ਕਰ ਰਿਹਾ ਸੀ, ਇਸ ਨਾਲ ਸੰਬੰਧਿਤ ਵੀ ਇੱਕ ਲੀਡ ਸਵਾਲ ਸੀ ਔਰ ਇਹ ਹੈ ਗਲੋਬ ਐਂਡ ਮੇਲ ਦੀ ਸਟੋਰੀ ਇਸ ਤੇ ਬੇਸਡ, ਕਿਉਂਕਿ ਹੁਣ ਇੱਥੋਂ ਤੱਕ ਉਹਨਾਂ ਨੇ ਉਹ ਵੀ ਪਹਿਲਾਂ ਹਿੰਦੁਸਤਾਨ ਟਾਈਮ 'ਚ ਪਲਾਂਟ ਕੀਤੀ। ਹੁਣ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਕੈਨੇਡਾ ਦੇ ਵਿੱਚ, ਉਸ ਨੇ ਇਸ ਇਸ਼ੂ ਨੂੰ ਲਿਆਂਦਾ ਕਿ ਜੀ 18 ਮਾਰਚ ਤੋਂ ਬਾਅਦ 19 ਮਾਰਚ ਨੂੰ ਜਿਹੜਾ ਪ੍ਰੋਟੈਸਟ ਹੋਇਆ ਓਟਵਾ ਦੇ ਵਿੱਚ, ਉਹਦੇ 'ਚ ਉਹਨਾਂ ਨੇ ਸਟਾਫ ਨੂੰ ਥ੍ਰੈਟ ਕੀਤਾ, ਇੰਨੇ ਨੇੜੇ ਆ ਗਏ, ਉਹਨਾਂ ਨੇ ਉਹ ਸਾਰੀ ਫੈਂਸ ਨੂੰ ਹਿਲਾ ਦਿੱਤਾ ਔਰ 2 ਗ੍ਰਨੇਡ ਵੀ ਸੁੱਟੇ ਗਏ। ਹੁਣ ਇਹ ਆਲਰੇਡੀ ਖਬਰ, ਔਰ ਉਹਦੇ 'ਚ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਭੈਣ ਔਰ ਉਹਨਾਂ ਦੇ ਜੀਜਾ ਜਿਹੜੇ ਕਿ ਮੌਂਟਰੀਆਲ 'ਚ ਰਹਿੰਦੇ ਨੇ, ਉਹਨਾਂ ਨੂੰ ਵੀ ਡਰੈਗ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜ਼ਾਹਰਾ ਤੌਰ ਤੇ ਔਰ ਇਹ ਕਹਿ ਕੇ ਕਿ ਜੀ ਇਹ ਤਾਂ ਡਿਪਲੋਮੈਟਿਕ ਸਾਡੀ ਜਿਹੜੀ ਆ ਹੋਂਦ ਨੂੰ ਖਤਰਾ ਹੈ, ਸਾਡੀ ਸਿਕਿਉਰਿਟੀ ਨੂੰ ਖਤਰਾ ਹੈ। ਹੁਣ ਇੱਕ ਪਾਸੇ ਗਲੋਬ ਐਂਡ ਮੇਲ ਨੇ ਇਸ ਵਰਜਨ ਨੂੰ ਜਿਹੜਾ ਉਹਨਾਂ ਦੇ ਹਾਈ ਕਮਿਸ਼ਨਰ ਨਾਲ ਗੱਲ ਕੀਤੀ, ਦੂਸਰੇ ਪਾਸੇ ਉਹਨਾਂ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਜਿਹੜੇ ਲੀਗਲ ਕੌਂਸਲ ਨੇ, ਸ਼ਾਇਦ ਬਲਦੀਪ ਸਿੰਘ ਉਹਨਾਂ ਦਾ ਨਾਮ ਹੈ, ਬਲਪ੍ਰੀਤ ਸਿੰਘ, ਉਹਨਾਂ ਦੇ ਨਾਲ ਗੱਲ ਕੀਤੀ। ਔਰ ਦਿਲਚਸਪ ਗੱਲ ਇਹ ਹੈ ਕਿ ਇਸ ਸਾਰੇ ਮੁੱਦੇ ਦੇ ਉੱਤੇ ਗਲੋਬ ਐਂਡ ਮੇਲ ਨੇ ਸੀਸਸ ਜਿਹੜੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਹੈ ਉਹਨਾਂ ਦਾ ਇੱਕ ਜਿਹੜਾ ਸਾਬਕਾ ਜਿਹਨੇ ਕੰਮ ਕੀਤਾ ਸੀਸਸ ਲਈ ਔਰ ਹੁਣ ਵੀ ਉਹ ਜ਼ਿੰਮੇਵਾਰ ਅਹੁਦੇ ਤੇ ਹੈ, ਉਹਦੇ ਨਾਲ ਵੀ ਗੱਲ ਕੀਤੀ। ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜਾ ਨਾਲੇ ਚੋਰ ਨਾਲੇ ਚਤਰ ਵਾਂਗ ਇਹ ਕਿਵੇਂ ਬਿਹੇਵ ਕਰ ਰਹੇ ਨੇ। ਔਰ ਇਹ ਸਟੀਵਨ ਚੇਜ਼ ਦੀ ਸਟੋਰੀ ਹੈ, ਸੀਨੀਅਰ ਪਾਰਲੀਮੈਂਟਰੀ ਰਿਪੋਰਟਰ ਹੈ ਜਿਹੜਾ ਪਾਰਲੀਮੈਂਟ ਐਕਟੀਵਿਟੀਜ਼ ਨੂੰ ਰਿਪੋਰਟ ਕਰਦਾ, ਔਰ ਇਹਦਾ ਹੈਡਿੰਗ ਹੈ ਇੰਡੀਅਨ ਗਵਰਨਮੈਂਟ ਕੰਪਲੇਨ ਟੂ ਓਟਵਾ ਅਬਾਊਟ ਸੇਫਟੀ ਆਫ ਡਿਪਲੋਮੈਟਿਕ ਪ੍ਰੈਮਿਸਿਸ ਆਫਟਰ ਸਿੱਖ ਪ੍ਰੋਟੈਸਟ। ਹੁਣ ਇੱਥੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਰਿਹਾ 19 ਜੂਨ ਨੂੰ, ਇਹ 19 ਮਾਰਚ ਦੀ ਘਟਨਾ ਨੂੰ ਜਿਹੜਾ ਉਹ ਆਧਾਰ ਬਣਾ ਕੇ ਕਿ ਜੀ ਦੇਖੋ ਉਦੋਂ ਅਟੈਕ ਹੋਇਆ ਸੀ। ਔਰ ਇਹਦੀ ਸਟੋਰੀ ਹੈ ਕਿ ਬਈ ਉਹਨੇ ਕਿਹਾ ਕਿ ਇਹ ਗਲੋਬ ਐਂਡ ਮੇਲ ਇਸ ਨੂੰ ਕਵਰ ਕਰ ਰਿਹਾ ਕਿ ਉਹਨਾਂ ਦੇ ਸੰਜੇ ਕੁਮਾਰ ਵਰਮਾ, India's envoy to Canada, told the Globe and Mail that staff at the High Commission felt threatened by March 23rd, March 19 नहीं 23 ਨੂੰ March 23rd demonstration at their diplomatic mission in Ottawa, Ottawa's new Edinburgh neighborhood. He said protesters adopted a quite frightening posture. तो सिखा दी शक्ल ही frightening लगती है, उन्हें बहुत frightening during their demonstration. They came just next to our fence, ਸਾਡੀ ਵਾਰਡ ਦੇ ਨੇੜੇ ਆ ਗਏ, and they put their posters on it. ਉਹਦੇ ਤੇ ਉਹਨਾਂ ਨੇ ਇੱਕ ਪੋਸਟਰ ਵੀ ਲਾਤੇ ਆਪਣੇ, then they tried to shake the fence etc. So it was very threatening. ਉਹਨਾਂ ਨੇ ਉਹਨੂੰ ਹਿਲਾਤਾ, ਸਾਡੇ ਦਿਲ ਵੀ ਨਾਲ ਧੜਕਣ ਲੱਗ ਪਏ ਕਿ ਦਿਲ ਨਾ ਫੇਲ ਹੋ ਜਾਣ ਕਿਤੇ ਇਹ ਜਿਹੜਾ ਉਹ ਟੱਪ ਕੇ ਨਾ ਆ ਜਾਣ, ਬਹੁਤ ਥ੍ਰੈਟਨਿੰਗ ਹੈ। ਫਿਰ ਹਿੰਦੁਸਤਾਨ ਟਾਈਮਜ਼ ਦਾ ਉਹਨੇ ਹਵਾਲੇ ਦਿੱਤਾ ਹੈ, ਉਹਨੇ ਕਿਹਾ ਜੀ ਆਲਰੇਡੀ ਉਹਨਾਂ ਨੇ ਇਹ ਸਟੋਰੀ ਲਾਈ ਹੋਈ ਹੈ ਕਿ ਵੀ ਇਹ ਜਿਹੜਾ ਜਿਹੜੀ ਇੰਡੀਆ ਦੀ ਕਾਊਂਟਰ ਟੈਰਰਿਜ਼ਮ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ, ਉਹਨਾਂ ਨੇ ਕਿਹਾ ਕਿ ਇਹ ਮੌਬ ਆਫ ਖਾਲਿਸਤਾਨੀ ਸਪੋਰਟਰਸ ਹੈਡ ਅਟੈਕਡ ਦਾ ਇੰਡੀਅਨ ਹਾਈ ਕਮਿਸ਼ਨ ਇਨ ਓਟਵਾ ਡਿਊਰਿੰਗ ਵਿਚ 2 ਗ੍ਰਨੇਡਸ ਵਰ ਹਰਲਡ ਐਟ ਦਾ ਬਿਲਡਿੰਗ। ਇਹ ਹਿੰਦੁਸਤਾਨ ਟਾਈਮਜ਼ ਨੇ 24 ਜੂਨ ਦੀ ਸਟੋਰੀ ਕੀਤੀ। ਹੁਣ ਤੁਸੀਂ ਟਾਈਮਿੰਗ ਦੇਖੋ, 19 ਜੂਨ ਨੂੰ ਇਹ ਕਰਤੂਤ ਕਰਦੇ ਨੇ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, ਇੱਧਰ 21 ਨੂੰ ਮੋਦੀ ਦਾ ਟੂਰ ਸ਼ੁਰੂ ਹੁੰਦਾ ਹੈ ਤੇ ਉਹ ਜੂਨ 24 ਨੂੰ NIA ਚਾਰਜ ਲਾਉਂਦੀ ਹੈ ਕਿ ਜੀ ਜਿਹੜਾ ਤੁਹਾਡਾ 23 ਮਾਰਚ ਦਾ ਡੈਮੋਨਸਟ੍ਰੇਸ਼ਨ ਸੀ ਉਹਦੇ 'ਚ 2 ਹੈਂਡ ਗ੍ਰਨੇਡ ਸੁੱਟੇ ਗਏ। ਹੁਣ ਜਦੋਂ ਇਹ ਸਾਹਮਣੇ ਆ ਰਿਹਾ ਕਿ ਜੋ ਸਮੋਕ ਕੈਨਿਸਟਰ ਹੋ ਸਕਦੇ ਨੇ, ਇਹਨਾਂ ਦੇ ਕਿਸੇ ਨੇ ਕਿਹਾ, ਹੁਣ ਮਤਲਬ ਇਹ ਹੈ ਵੀ ਜੇ ਹੈਂਡ ਗ੍ਰਨੇਡਾਂ ਨਾਲ ਹਮਲਾ ਹੋਇਆ ਹੋਏ
ਤੇ ਕੈਨੇਡਾ ਦਾ ਤਾਂ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਭਰਿਆ ਹੁੰਦਾ ਖਬਰਾਂ ਨਾਲ। RCMP ਦੇ ਉੱਤੇ ਤਾਰਾਂ ਖੜਕੀਆਂ ਹੁੰਦੀਆਂ ਕਿੱਥੋਂ ਤੱਕ। ਲੇਕਿਨ ਕਿਉਂਕਿ ਹੁਣ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਸਿੱਧਾ ਇਲਜ਼ਾਮ ਇਹਨਾਂ ਦੇ ਉੱਤੇ ਆਉਂਦਾ ਹੈ, ਇਹਨਾਂ ਨੇ ਇੱਕ ਨਵਾਂ ਜਿਹੜਾ ਉਹ ਜਿਹਨੂੰ ਚਿੰਜੜੀ ਛੇੜਨਾ ਦੁਆਬੇ 'ਚ ਕਹਿੰਦੇ ਨੇ ਕਿ ਉਹ ਚਿੰਜੜੀ ਛੇੜ ਦਿੱਤੀ ਹੈ ਤਾਂ ਕਿ ਗੱਲ ਜਿਹੜੀ ਆ ਉਹ ਕਿਸੇ ਹੋਰ ਪਾਸੇ ਡਾਈਵਰਟ ਹੋਏ। ਤੇ ਜਦੋਂ ਉਹਨੂੰ ਪੁੱਛਿਆ ਗਿਆ ਵਰਮੇ ਨੂੰ ਕਿ ਜੀ ਇਹ ਜਿਹੜਾ ਗ੍ਰਨੇਡਸ ਵਰ ਥਰੋਨ ਦੀ ਗੱਲ ਹੈ, ਇਹਦੇ ਤੇ ਕੀ ਕਮੈਂਟ ਹੈ, ਤਾਂ ਹੀ ਸੈਡ RCMP and Ottawa police were probing the incident. The RCMP referred questions to Ottawa police. ਉਹ ਕਹਿੰਦਾ ਵੀ ਜਦੋਂ ਅਸੀਂ RCMP ਨੂੰ ਪੁੱਛਿਆ ਉਹਨਾਂ ਨੇ Ottawa, ਇਹ ਮਤਲਬ ਹੁੰਦਾ ਹੈ ਜਦੋਂ ਕਿਸੇ ਦਾ ਤੁਸੀਂ ਸਪਸ਼ਟ ਜਵਾਬ ਨਾ ਦੇਣਾ ਹੋਏ। ਉਹਨਾਂ ਨੇ ਕਿਹਾ ਜੀ ਇਹ ਔਨਗੋਇੰਗ ਪ੍ਰੋਸੈਸ ਹੈ, ਇਸ ਲਈ ਅਸੀਂ ਜਿਹੜਾ ਹੈ ਡਿਪਲੋਮੈਟਿਕ ਸਿਕਿਉਰਿਟੀ ਨੂੰ ਲੈ ਕੇ ਚਿੰਤਤ ਵੀ ਹੁੰਦੇ ਹਾਂ। ਔਰ ਦੂਸਰਾ ਹੁਣ ਇਹਦਾ ਜਿਹੜਾ ਜਵਾਬ ਹੈ ਬੜਾ ਢੁਕਵਾਂ, ਔਰ ਮੈਂ ਸਮਝਦਾ ਵੀ ਇਹ ਯੰਗ ਟੀਮ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ, ਔਰ ਇਸ ਲੈਵਲ ਦਾ ਹੀ ਸਾਨੂੰ ਨੈਟਵਰਕਿੰਗ ਹਰ ਮੁਲਕ ਦੇ ਵਿੱਚ ਖੜਾ ਕਰਨਾ ਪਏਗਾ। ਬਲਪ੍ਰੀਤ ਸਿੰਘ ਲੀਗਲ ਕੌਂਸਲ ਵੀ ਨੇ ਔਰ ਸਪੋਕਸਪਰਸਨ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ। ਹੀ ਅਕਿਊਜ਼ਡ ਦ ਇੰਡੀਅਨ ਗਵਰਨਮੈਂਟ ਆਫ ਟਰਾਈਂਗ ਟੂ ਮੈਲਾਈਨ ਸਿੱਖਸ ਬਾਈ ਸਪਲਾਈਂਗ ਫਿਕਟੀਸ਼ੀਅਸ ਇਨਫੋਰਮੇਸ਼ਨ ਟੂ ਮੀਡੀਆ ਆਊਟਲੈਟਸ ਇਨ ਇੰਡੀਆ। ਉਹਨਾਂ ਨੇ ਕਿਹਾ ਜੀ ਝੂਠੀਆਂ ਖਬਰਾਂ ਪਲਾਂਟ ਕਰ ਰਹੇ ਨੇ, ਸਿੱਖ ਕੌਮ ਨੂੰ ਮੈਲਾਈਨ ਕਰ ਰਹੇ ਨੇ, ਬਦਨਾਮ ਕਰ ਰਹੇ ਨੇ। ਉਹਨੇ ਕਿਹਾ ਜੀ ਪਹਿਲਾਂ ਹੈਂਡ ਗ੍ਰਨੇਡ ਕਿਹਾ, ਫਿਰ ਸਮੋਕ ਕੈਨਿਸਟਰਸ। ਉਹਨਾਂ ਨੇ ਕਿਹਾ ਵੀ ਇਹ ਵੀ ਆਰ ਟਾਕਿੰਗ ਟੂ ਵੈਰੀ ਡਿਫਰੈਂਟ ਥਿੰਗਸ ਐਂਡ ਥ੍ਰੈਟਸ ਆਫ ਟੂ ਡਿਫਰੈਂਟ ਮੈਗਨੀਟਿਊਡਸ, ਕਿ ਬਿਲਕੁਲ ਕਹਾਣੀ ਨੂੰ ਹੋਰ ਹੀ ਰੰਗ ਦਿੱਤਾ ਜਾਂਦਾ ਹੈ। ਉਹਨੇ ਕਿਹਾ ਹੀ ਸੈਡ ਦੈਟ ਇਫ ਦੇਅਰ ਰੀਅਲੀ ਹੈਡ ਬੀਨ ਅ ਗ੍ਰਨੇਡ ਅਟੈਕ ਔਨ ਐਨ ਐਮਬੈਸੀ ਇਨ Ottawa, it would had been be widely covered in Canadian news. ਔਰ ਨਾਲ ਹੀ ਉਹਨਾਂ ਨੇ ਕਿਹਾ ਇੰਡੀਆ ਇਜ਼ ਵੈਰੀ ਪੈਟੀ, ਦੇ ਆਰ ਮੇਕਿੰਗ ਏ ਬਿਗ ਫਸ ਅਬਾਊਟ ਸਿੱਖ ਐਕਟਿਵਿਜ਼ਮ ਹੀਅਰ ਇਨ ਕੈਨੇਡਾ। He said demonstrations and activism are part of our democratic rights here in Canada, ਕਿ ਵੀ ਇਹ ਸਾਡਾ ਹੱਕ ਹੈ, ਚਾਰਟਰ ਆਫ ਰਾਈਟ ਸਾਨੂੰ ਇਹ ਹੱਕ ਦਿੰਦਾ ਹੈ। ਔਰ ਇਹ ਜਿਹੜਾ ਐਵੇਂ ਜਿਹੜਾ ਝੂਠੇ ਪ੍ਰਚਾਰ ਔਰ ਝੂਠੀਆਂ ਕਹਾਣੀਆਂ ਕਰ ਰਹੇ ਨੇ, ਔਰ ਉਹਦਾ ਜਵਾਬ ਉਹ ਦੇ ਰਿਹਾ ਜਿਹੜਾ ਇੰਡੀਅਨ ਹਾਈ ਕਮਿਸ਼ਨਰ ਵਰਮਾ ਹੈ। ਆਈ ਫਰੈਂਕਲੀ ਡੋਂਟ ਕਾਲ them protesters, ਆਈ ਕਾਲ them hooligans। ਇਹ ਹੁਲੀਗਨ ਗੁੰਡੇ ਨੇ, ਇਹ ਪ੍ਰੋਟੈਸਟਰ ਨਹੀਂ ਹੈਗੇ। ਉਹ ਤੁਸੀਂ ਬਲੱਡੀ ਗੁੰਡੇ ਹੋ, ਔਰ ਤੁਹਾਡਾ ਜੋ ਕੁਝ ਤੁਸੀਂ ਕੀਤਾ ਆਪਣੇ ਲੋਕਾਂ ਨਾਲ, ਜੋ ਤੁਸੀਂ ਉੱਥੇ ਕਰ ਰਹੇ ਹੋ, ਤੁਹਾਨੂੰ ਤਾਂ ਜਵਾਬਦੇਹ ਬਣਾਉਣਾ ਹੈ ਸਿੱਖਾਂ ਨੇ। ਅਜੇ ਤਾਂ ਤੁਹਾਨੂੰ ਇਹ ਸਮਝ ਨਹੀਂ ਹੈ ਕਿ ਭਾਈ ਇਸ ਕੌਮ ਦੇ ਵਿੱਚ ਤੁਸੀਂ ਇਸ ਕਿਸਮ ਦੀਆਂ ਕਰਤੂਤਾਂ ਕਰਕੇ ਤੁਸੀਂ ਸਮਝਦੇ ਹੋ ਵੀ ਅੱਜ ਤੁਹਾਡੇ ਕੋਲ ਹਕੂਮਤ ਹੈ। ਅਸੀਂ ਤਾਂ ਉਹਨਾਂ ਜ਼ਮਾਨਿਆਂ 'ਚ ਜਦੋਂ ਘੋੜਿਆਂ ਦੀਆਂ ਕਾਠੀਆਂ ਸੀ, ਕੋਈ ਸਾਧਨ ਨਹੀਂ ਸੀ, ਕੋਈ ਇੰਟਰਨੈਸ਼ਨਲ ਪਹੁੰਚ ਨਹੀਂ ਸੀ, ਅਸੀਂ ਤਾਂ ਉਦੋਂ ਜਿਹੜਾ ਉਹ ਹਰ ਇੱਕ ਦੇ ਨਾਲ ਹਿਸਾਬ ਬਰਾਬਰ ਕੀਤਾ। ਤੁਸੀਂ ਇੰਤਜ਼ਾਰ ਕਰੋ, ਤੁਸੀਂ ਇਹ ਵਾਰ ਕੀਤਾ, ਇਸ ਦੇ ਲਈ ਤੁਸੀਂ ਹੁਣ ਉਹਨੂੰ ਜਸਟੀਫਾਈ ਕਰਨ ਲਈ ਝੂਠੇ ਜਿਹੜੀ ਹੈ ਉਹ ਮਡ ਸਲਿੰਗਿੰਗ ਦੇ ਉੱਤੇ ਉਤਰ ਆਏ ਹੋ, ਹੈਂਡ ਗ੍ਰਨੇਡ ਅਟੈਕ ਬਣਾ ਰਹੇ ਹੋ, ਪੀਸਫੁਲ ਪ੍ਰੋਟੈਸਟਰਸ ਨੂੰ ਹੁਲੀਗਨਸ ਕਹਿ ਰਹੇ ਹੋ। ਔਰ ਇਹਦਾ ਜਵਾਬ ਜਿਹੜਾ ਹੈ, ਔਰ ਮੈਂ ਸਮਝਦਾ ਵੀ ਇਹ ਮੋਸਟ ਬੜੀ ਨਿਊਟਰਲ ਸਟੋਰੀ ਹੈ। ਡੈਨ ਸਟੈਂਟਨ, a former executive manager of operations at Canadian Security Intelligence Service, CSIS, who is now the director of National Security Program at the University of Ottawa's Professional Development Institute, ਹੁਣ ਵੀ ਬੜੇ ਜ਼ਿੰਮੇਵਾਰ ਅਹੁਦੇ ਤੇ ਹੈ। He said, it appears media outlets in India are being supplied with disinformation about Sikh activities in Canada. ਇਹ ਹੈ ਵਨ ਲਾਈਨਰ 'ਚ ਉਹਨੇ ਕਿਹਾ ਜੀ ਮੇਰਾ ਖਿਆਲ ਹੈ ਕਿ ਮੀਡੀਆ ਹੁਣ ਜਦੋਂ ਤੁਸੀਂ ਕਹਿੰਦੇ ਜੀ ਸਟੋਰੀ ਪਲਾਂਟ ਹਿੰਦੁਸਤਾਨ ਟਾਈਮ 'ਚ ਹੋਈ, ANI 'ਚ ਹੋਈ, ਕੋਈ ਅਰਨਾਬ ਗੋਸਵਾਮੀ ਚੀਕ ਰਿਹਾ, ਕੋਈ ਅੰਜਨਾ ਚੀਕ ਰਹੀ ਹੈ, ਕੋਈ ਹੋਰ ਚੀਕ ਰਿਹਾ, ਉਹ 4-4 ਫੁੱਟੀਆਂ ਜਿਹੜੀਆਂ ਨੇ ਉਹ 8-8 ਫੁੱਟ ਉਛਲ ਰਹੀਆਂ ਨੇ ਕਿ ਕਰ ਦਿਆ ਕਾਮ ਭਾਰਤ ਨੇ, ਦਿਖਾ ਦਿਆ ਕੈਨੇਡਾ ਕੋ, ਹੋ ਗਿਆ ਕਤਲ ਹਰਦੀਪ ਨਿੱਜਰ ਕਾ। ਉਹਨੂੰ ਬੜਾ ਫਖਰ ਲੈ ਕੇ ਪੇਸ਼ ਕਰ ਰਹੀਆਂ ਨੇ ਕਿ ਵੀ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਹ ਮਿਸਟਰ ਡੈਨ ਸਟੈਂਟਨ ਕਹਿੰਦਾ ਹੈ Indian government views separatist and secessionist movements as national security threats. ਹਾਲਾਂ ਹੁਣ ਕਿਉਂਕਿ ਕੈਨੇਡਾ ਦਾ ਤਾਂ ਆਪਣਾ ਜਿਹੜਾ ਐਕਸਪੀਰੀਅੰਸ ਹੈ ਕਿਊਬੈਕ ਦਾ, ਉਹਨਾਂ ਨੇ ਰੈਫਰੈਂਡਮ ਦਾ ਰਾਈਟ 1980 ਚ 1995 ਚ ਦਿੱਤਾ ਹੈ। ਔਰ ਇਸ ਨੂੰ ਡੈਨ ਸਟੈਂਟਨ ਕਹਿ ਰਿਹਾ ਵੀ ਜਿਹੜੀ ਸੈਪਰੇਟਿਸਟ ਜਾਂ ਆਪਣੇ ਹੱਕਾਂ ਦੀ ਹੁੰਦੀ ਹੈ ਉਹਨੂੰ ਤੁਸੀਂ ਐਂਟੀ ਨੈਸ਼ਨਲ ਪੋਰਟਰੇ ਕਰੋ, ਇਹ ਇੰਡੀਆ ਇਵੇਂ ਕਰਦਾ ਹੈ। ਔਰ ਉਹਨਾਂ ਨੇ ਕਿਹਾ ਕਿ ਇੰਡੀਆ ਕੰਸੀਡਰਸ ਦਾ ਖਾਲਿਸਤਾਨ ਮੂਵਮੈਂਟ to be equivalent to sedition and terrorism, and this makes it challenging for the Canadian government when talking to Delhi to sort out what is reliable intelligence on terrorism and then what is just the Indian government being the Indian government। ਕਿ ਵੀ ਇੰਡੀਅਨ ਗਵਰਨਮੈਂਟ ਜੇ ਹੁਣ ਇੱਥੋਂ ਦੀ ਪੀਸਫੁਲ ਐਕਟੀਵਿਟੀ ਨੂੰ ਟੈਰਰਿਜ਼ਮ ਕਹੇਗੀ, ਉਹਨੇ ਕਿਹਾ ਜੀ ਇਹ ਸਾਡੀ ਪ੍ਰੋਬਲਮ ਹੈ ਕਿਉਂਕਿ
ਇਹ ਕਿਸੇ ਦਾ ਹੱਕ ਬਣਦਾ, ਚਾਰਟਰ ਆਫ ਰਾਈਟਸ ਹੱਕ ਦਿੰਦਾ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਸ ਦੇ ਉੱਤੇ ਬੜੀ ਕਲੀਅਰਲੀ ਆਪਣੀ ਲਾਈਨ ਦੇ ਕੇ ਔਰ ਇਹ ਜਿਵੇਂ WSO ਦਾ ਫਾਈਨਲ ਕਮੈਂਟ ਉਹਨਾਂ ਨੇ ਦਿੱਤਾ ਹੈ ਕਿ ਇੰਡੀਆਜ਼ ਕਲੇਮ that its high commission in Ottawa was targeted with grenades is patently false. That is a lie that belongs solely to the government of India and needs to be publicly challenged and exposed. So ਅਸੀਂ ਸਮਝਦੇ ਹਾਂ ਕਿ ਵੀ ਚਲੋ ਇਹਨਾਂ ਦਾ ਵੀ ਸ਼ੁਕਰੀਆ ਗਲੋਬ ਐਂਡ ਮੇਲ ਦਾ ਕਿ ਇਹਨਾਂ ਨੇ ਬੈਲੈਂਸਡ ਸਟੋਰੀ ਕਰਨੀ ਸ਼ੁਰੂ ਕੀਤੀ ਹੈ। ਕੱਲਾ ਇਹ ਨਹੀਂ ਕਿ ਹਾਈ ਕਮਿਸ਼ਨ ਦਾ ਜੋ ਕੂੜ ਬਕਵਾਸ ਹੈ ਉਸ ਨੂੰ ਦਿੱਤਾ ਹੈ ਔਰ ਈਵਨ ਨਾਲ ਦੀ ਨਾਲ ਜੇ ਸੀਸਸ ਦਾ ਇਸ ਲੈਵਲ ਦਾ ਬੰਦਾ ਉਹ ਉਹਨਾਂ ਨੂੰ ਐਕਸਪੋਜ਼ ਕਰ ਦਿੰਦਾ ਹੈ ਕਿ ਜੀ ਕੋਈ ਉਹਨਾਂ ਦੇ ਮੀਡੀਆ ਨੂੰ ਸਪਲਾਈ ਕਰ ਰਿਹਾ ਤੇ ਕੌਣ ਕਰ ਰਿਹਾ। ਸੋ ਇਹ ਸਾਰੀ ਗੇਮ ਜਿਹੜੀ ਹੈ ਅਸੀਂ ਸਮਝਦੇ ਹਾਂ ਇਹ ਐਕਸਪੋਜ਼ ਹੋਈ ਹੈ। ਹਾਂ ਇੱਕ ਗੱਲ ਮੈਂ ਜ਼ਰੂਰ ਕਨਕਲੂਜਨ ਦੇ ਵਿੱਚ ਅੱਜ ਕੁਦਰਤੀ ਸਾਹਿਰ ਲੁਧਿਆਣਵੀ ਜਿਨ੍ਹਾਂ ਨੂੰ ਦੀ ਪੋਇਟਰੀ ਨੂੰ ਮੈਂ ਬਹੁਤ ਐਡਮਾਇਰ ਕਰਦਾ ਕਿਉਂਕਿ ਬਹੁਤ ਸਾਰੇ ਜਿਹੜੇ ਫਿਲਮੀ ਗੀਤ ਸੁਣਨ ਵਾਲੇ ਲੋਕ ਨੇ ਉਹਨਾਂ ਨੂੰ ਉਹ ਗਾਣਾ ਹੀ ਲੱਗਦਾ ਹੁੰਦਾ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਸ ਦੇ ਪਿੱਛੇ ਕਿੰਨੇ ਵੱਡੇ ਸ਼ਾਇਰ। ਔਰ ਠੀਕ ਹੈ ਹੁਣ ਤਾਂ ਬੜੇ ਹਲਕੇ ਜਿਹੇ ਅੰਦਾਜ਼ ਦੇ ਆ ਗਏ। ਇੱਕ ਜ਼ਮਾਨੇ 'ਚ ਸਾਹਿਰ ਲੁਧਿਆਣਵੀ ਬਹੁਤ ਵੱਡਾ ਨਾਂ ਸੀ ਉਰਦੂ ਸ਼ਾਇਰੀ 'ਚ ਵੀ ਔਰ ਬਾਅਦ ਦੇ ਵਿੱਚ ਬੰਬੇ ਫਿਲਮ ਇੰਡਸਟਰੀ 'ਚ ਵੀ ਉਹਨੇ ਜਿਸ ਕਿਸਮ ਦਾ ਜਿਹੜਾ ਨੈਰੇਟਿਵ ਉਹ ਹੱਕਾਂ ਦੀ ਗੱਲ ਕਰਦੇ ਆ, ਉਹ ਮਜ਼ਲੂਮਾਂ ਗਰੀਬਾਂ ਦੀ ਗੱਲ ਕਰਦੇ ਆ ਦਿੱਤਾ ਤੇ ਉਹਨੇ ਉਹਦੀ ਮੈਂ ਨਜ਼ਮ ਦਾ ਇੱਕ ਹਿੱਸਾ ਸਾਂਝਾ ਕਰਨਾ ਚਾਹੁੰਦਾ ਕਿਉਂਕਿ ਇਹ ਇੰਡੀਅਨ ਸਟੇਟ ਨੂੰ ਹੀ ਮੁਖਾਤਬ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜੇ ਉਹ ਸਮਝਦੇ ਨੇ ਕਿ ਵੀ ਖੂਨ ਡੋਲ ਕੇ ਬਾਹਰ ਇਸ ਕਿਸਮ ਦੇ ਕੋਲਡ ਬਲੱਡਡ ਮਰਡਰਸ ਦੇ ਨਾਲ ਉਹ ਖਾਲਿਸਤਾਨ ਦੀ ਆਵਾਜ਼ ਨੂੰ ਦਬਾ ਲੈਣਗੇ ਤੇ ਉਹ ਭੁਲੇਖੇ 'ਚ ਨੇ। ਸ਼ਾਇਰ ਕਹਿੰਦਾ ਹੈ खून फिर खून है, तुमने जिस खून को मक्तल में दबाना चाहा आज वो कूचा वो बाजार में आ निकला है। ਮਕਤਲ ਹੁੰਦਾ ਕਤਲਗਾਹ ਕਿ ਵੀ ਤੁਸੀਂ ਇੱਕ ਕਤਲ ਕੀਤਾ ਕਿਸੇ ਨੂੰ ਉੱਥੇ ਤੁਸੀਂ ਸਮਝਿਆ ਕਿ ਵੀ ਤੁਸੀਂ ਉਸ ਖੂਨ ਨੂੰ ਜਿਹੜਾ ਉਹ ਦਬਾ ਦਿੱਤਾ ਹੈ। ਤੁਮਨੇ ਜਿਸ ਖੂਨ ਕੋ ਮਕਤਲ में दबाना चाहा आज वो कूचा और बाजार में आ निकला है। कहीं शोला कहीं नारा कहीं पत्थर बनकर खून चलता है तो रुकता नहीं संगीनों से। संगीन बंदूक ਦੇ ਅੱਗੇ ਲੱਗਾ ਹੁੰਦਾ ਕਿ ਵੀ ਇਹ ਤੁਸੀਂ ਸਮਝਿਆ ਵੀ ਦਬਾ ਦਿੱਤਾ ਭਾਵੇਂ ਕੋਈ ਪੱਥਰਬਾਜ਼ੀ ਕਰੇ ਕੋਈ ਨਾਰੇ ਲਾਏ कोई शोले किते अग दियां लपटां होण। तुमने जिस खून को मक्तल में दबाना चाहा आज वो कूचा वो बाजार में आ निकला है। कहीं शोला कहीं नारा कहीं पत्थर बनकर खून चलता है तो रुकता नहीं संगीनों से। सर उठाता है तो दबता नहीं आइनों से। जुल्म की बात ही क्या जुल्म की औकात ही क्या, जुल्म बस जुल्म है आगाज से अंजाम तलक। जुल्म करने वाला आगाज है, जुल्म का जो एंड है, जुल्म का नाम जुल्म ही है और आगाज से अंजाम तलक। खून फिर खून है 100 शक्ल बदल सकता है। ऐसी शक्लें कि मिटाओ तो मिटाए ना बने, ऐसे शोले कि बुझाओ तो बुझाए ना बने, ऐसे नारे कि दबाओ तो दबाए ना बने। ਹੁਣ ਇਹ ਹੈ ਕਿ ਬਈ ਤੁਸੀਂ ਸਮਝਦੇ ਹੋ ਕਿ ਬਈ ਤੁਸੀਂ ਮਕਤਲ ਦੇ ਵਿੱਚ ਕਤਲ ਕਰਕੇ ਕਿਸੇ ਆਵਾਜ਼ ਨੂੰ ਦਬਾ ਦਿੱਤਾ ਹੈ ਪਰ खून फिर खून है 100 शक्ल बदल सकता है। ऐसी शक्लें कि मिटाओ तो मिटाए ना बने, ऐसे शोले अग दे भांबड़, ऐसे शोले कि बुझाओ तो बुझाए ना बने, ऐसे नारे कि दबाए तो दबाए ना बने। और ये एजेंसियां ਨੂੰ ਉੱਥੇ ਹਜ਼ਾਰਾਂ ਦੇ ਇਕੱਠ ਦੇ ਵਿੱਚ ਜਦੋਂ ਖਾਲਿਸਤਾਨ ਜ਼ਿੰਦਾਬਾਦ ਭਾਈ ਹਰਦੀਪ ਸਿੰਘ ਨਿੱਜਰ ਦੀ ਅੰਤਮ ਅਰਦਾਸ ਵੇਲੇ ਗੂੰਜਿਆ ਔਰ ਦੁਨੀਆ ਭਰ 'ਚ ਆਸਟ੍ਰੇਲੀਆ ਤੋਂ ਲੈ ਕੇ ਨਿਊਜ਼ੀਲੈਂਡ ਤੋਂ ਜਿਹੜਾ ਉਹ ਅਕਾਲ ਤਖਤ ਅੰਮ੍ਰਿਤਸਰ ਤੱਕ ਜਿੱਥੇ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਔਰ ਗੂੰਜੇਗਾ ਆਉਣ ਵਾਲੇ ਦਿਨਾਂ 'ਚ ਇਹ ਸਾਹਿਰ ਲੁਧਿਆਣਵੀ ਦੇ ਇਹਨਾਂ ਬੋਲਾਂ ਨੂੰ ਠੀਕ ਸਾਬਤ ਕਰਦਾ ਹੈ कि ऐसे शोले की बुझाओ तो बुझाए ना बने, ऐसे नारे कि दबाओ
ਤੋਂ ਦਬਾਏ ਨਾ ਬਣੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।